ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ, ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਪਈ ਇਹ ਸੋਚ ਰਿਹਾ ਵੀ ਬਹੁਤ ਸਾਰੇ ਜੋ ਕੌਂਸੂਲੇਟ ਆ ਉਹਨਾਂ ਦੇ ਆਫਿਸਿਸ ਵੱਖ-ਵੱਖ ਮੁਲਕਾਂ ਦੇ ਵਿੱਚ ਕੱਟ ਕੀਤੇ ਜਾਣ। ਬਹੁਤ ਸਾਰੇ ਜਿਹੜੇ ਇਹਨਾਂ ਦੇ CIA ਦੇ ਵੀ ਜਿਹੜੇ ਆਫਿਸਰਸ ਹੈਗੇ ਆ ਜਾਂ ਇੰਪਲਾਈਜ਼ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਕੱਟ ਕੀਤਾ ਜਾਵੇ। ਸੋ ਇਹ ਇੱਕ ਅੱਜ ਨਵੀਂ ਖਬਰ ਆਈ ਹੈਗੀ ਆ ਵੀ ਹੁਣ ਅਮਰੀਕਾ ਦੇ ਵਿੱਚ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹਨਾਂ ਦੇ ਵਿੱਚ ਕੱਟ ਕਰਨ ਤੋਂ ਬਾਅਦ US ਦੀ ਗਵਰਨਮੈਂਟ, US ਦੀ ਸਟੇਟ ਡਿਪਾਰਟਮੈਂਟ ਪ੍ਰਿਪੇਅਰ ਕਰ ਰਹੀ ਆ ਸ਼ਟ ਡਾਊਨ ਕਰਨ ਲਈ ਨੰਬਰ ਆਫ ਕੌਂਸੂਲੇਟਸ ਹਨਾ ਜੋ ਵੈਸਟਰਨ ਯੂਰਪ ਦੇ ਵਿੱਚ ਹੈਗੇ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ, ਤਾਂ ਕਿ ਜਿਹੜੀ ਵਰਕਫੋਰਸ ਆ ਉਹ ਗਲੋਬਲੀ ਘਟਾਈ ਜਾ ਸਕੇ। ਸਟੇਟ ਡਿਪਾਰਟਮੈਂਟ ਇਹ ਵੀ ਲੁੱਕ ਕਰ ਰਹੀ ਹੈਗੀ ਆ, ਦੇਖ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਵੱਖ-ਵੱਖ ਜਿਹੜੀਆਂ ਬਿਊਰੋਜ਼ ਹੈਗੀਆਂ, ਡਿਪਾਰਟਮੈਂਟਸ ਆ, ਉਹਨਾਂ ਦੇ ਹੈੱਡਕੁਆਟਰ ਵਾਸ਼ਿੰਗਟਨ ਦੇ ਵਿੱਚ ਇਕੱਠੇ ਕਰ ਦਿੱਤੇ ਜਾਣ। ਜਿੱਦਾਂ ਕਿ ਹਿਊਮਨ ਰਾਈਟਸ ਦਾ, ਰਿਫਿਊਜੀ, ਗਲੋਬਲ ਕ੍ਰਿਮੀਨਲ ਜਸਟਿਸ, ਵਿਮਨ ਇਸ਼ੂਜ਼, ਇਹ ਸਾਰਾ ਕੁਝ ਹਿਊਮਨ ਟ੍ਰੈਫਿਕਿੰਗ ਦਾ ਲੈ ਕੇ ਇੱਕ ਜਗ੍ਹਾ ਹੀ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਾਵੇ। ਰੋਇਟਰਸ ਨੇ ਰਿਪੋਰਟ ਕੀਤਾ ਸੀ ਪਿਛਲੇ ਮਹੀਨੇ ਵੀ US ਦੇ ਜੋ ਮਿਸ਼ਨਸ ਆ ਅਰਾਊਂਡ ਦਾ ਵਰਲਡ, ਉਹ ਉਹਨਾਂ ਵੱਲ ਦੇਖਿਆ ਜਾਵੇ ਵੀ ਕਿੱਥੇ-ਕਿੱਥੇ ਅਸੀਂ ਉਹਨਾਂ ਦਾ ਕੱਟ ਕਰ ਸਕਦੇ ਹੈਗੇ ਆ। ਘੱਟੋ ਘੱਟ 10% ਕੱਟ ਕੀਤਾ ਜਾਊਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਤੇ ਉਹਨਾਂ ਦੇ ਜਿਹੜੇ ਡੋਜ ਦੇ ਹੈੱਡ ਹੈਗੇ ਆ ਸਾਥੀ ਬਿਲੀਅਨਰ ਇਲੋਨ ਮਸਕ, ਉਹਨਾਂ ਨੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਕਾਸਟ ਕਟਿੰਗ ਦਾ ਜਿਹੜਾ ਮੁੱਦਾ ਚੱਕਿਆ ਹੋਇਆ ਆ, ਜਿਹੜਾ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਵੀ US ਦੀ ਫੈਡਰਲ ਵਰਕਫੋਰਸ ਨੂੰ ਘਟਾਇਆ ਜਾਵੇ। ਉਹ ਇਸ ਕਰਕੇ ਜਿਹੜੇ ਆ ਕੌਂਸੂਲੇਟ ਆਫਿਸਰਸ ਹੁਣ ਕੱਟ ਕੀਤੇ ਜਾਣਗੇ। ਜੀ ਬਿਲਕੁਲ। ਸੋ ਇਹਦੇ ਨਾਲ ਕੀ ਅਮਰੀਕਾ ਦੇ ਉੱਥੇ ਸਫਾਰਤਖਾਨਿਆਂ ਦੇ ਉੱਤੇ ਕਿੰਨਾ ਕੁ ਜਿਹੜਾ ਉਹ ਅਸਰ ਪਊਗਾ, ਇਹ ਸਾਰਾ ਵੀਜ਼ਾ ਪ੍ਰੋਸੈਸਿਸ ਦੇ ਉੱਤੇ ਕੀ ਅਸਰ ਜਿਹੜਾ ਉਹ ਪੈਣਾ ਆ, ਓਬਵੀਅਸਲੀ, ਕਿਉਂਕਿ ਉਹਨਾਂ ਨੇ ਹੀ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਦੇਖਣਾ ਹੁੰਦਾ ਹੈ। ਸੋ ਤੁਸੀਂ ਉਮੀਦ ਕਰ ਸਕਦੇ ਹਾਂ ਵੀ ਜੇ ਉਹ ਕੱਟ ਹੁੰਦੇ ਆ ਤਾਂ ਉੱਥੇ ਜਿਹੜੇ ਡਿਲੇਜ਼ ਆ ਉਹਨਾਂ ਚੀਜ਼ਾਂ ਦੇ ਵਿੱਚ ਵੱਧ ਸਕਦੇ ਹੈਗੇ ਆ। ਇੱਕ ਜਿਹੜੀ ਚੀਜ਼ ਇਸ ਟਾਈਮ ਵੱਡੇ ਪੱਧਰ ਤੇ ਜਿਹੜੀ ਉਹ ਦੇਖੀ ਜਾ ਰਹੀ ਆ, ਰਸ਼ੀਆ ਵਾਲੇ ਬਹੁਤ ਖੁਸ਼ ਚੱਲ ਰਹੇ ਨੇ ਇਸ ਚੀਜ਼ ਤੋਂ ਵੀ ਟਰੰਪ ਹੁਣੀ ਜਿਸ ਤਰੀਕੇ ਦੀਆਂ ਕਾਰਵਾਈਆਂ ਜਿਹੜੀਆਂ ਉਹ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਮਾਸਕੋ ਦੇ ਵਿੱਚ ਕਹਿੰਦੇ ਵੀ ਅਸੀਂ ਬਹੁਤ ਉਹਨਾਂ ਦੇ ਜਿਹੜੇ TV ਚੈਨਲ ਆ ਸਟੇਟ ਸਪਾਂਸਰਡ ਆ, ਕਹਿੰਦੇ ਵੀ ਅਸੀਂ ਬਹੁਤ ਖੁਸ਼ ਹਾਂ ਜਿਸ ਤਰੀਕੇ ਨਾਲ ਟਰੰਪ ਹੁਣੀ ਕਰ ਰਹੇ ਆ। ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਸੀਗੇ, ਇਹ ਵੈਸਟਰਨ ਮੁਲਕ ਨੂੰ ਤਾਰ-ਤਾਰ ਕਰਨਾ ਜਾਂ ਵੈਸਟਰਨ ਮੁਲਕਾਂ ਨੂੰ ਜਾਂ ਅਲਾਇੰਸ ਨੂੰ ਤੋੜਨਾ, ਟਰੰਪ ਹੁਣੀ ਸਾਡਾ ਕੰਮ ਜਿਹੜਾ ਉਹ ਕਰ ਰਹੇ। ਸੋ ਰਸ਼ੀਆ ਵਾਲੇ ਉੱਥੇ ਬੈਠੇ ਇਸ ਪੂਰੇ ਜਿਹੜੇ ਚੀਜ਼ ਦੇ ਉੱਤੇ ਜੋ ਖਾਸ ਕਰਕੇ ਜ਼ੈਲੈਂਸਕੀ ਵਾਲੇ ਮਾਮਲੇ ਤੋਂ ਬਾਅਦ 'ਚ ਜੋ ਕੁਛ ਹੋਇਆ ਆ ਉਸ ਨੂੰ ਲੈ ਕੇ ਉਹ ਆਖ ਰਹੇ ਹੈਗੇ ਆ। ਸੋ ਹੁਣ ਦੇਖੋ
ਵੀ ਇਹ ਕਿਸ ਤਰੀਕੇ ਦੇ ਨਾਲ ਓਵਰਆਲ ਜਿਹੜੀ ਚੀਜ਼ ਅੱਗੇ ਭਵਿੱਖ ਦੇ ਵਿੱਚ ਅੱਗੇ ਬਣਦੀ ਹੈਗੀ ਆ। ਪਰ ਜਿਹੜੇ ਟਰੰਪ ਹੋਣਾ ਦੇ ਇੱਥੇ ਬੈਠੇ ਸਾਥੀ ਆ, ਉਹ ਕਹਿ ਰਹੇ ਵੀ ਮਾਸਕੋ ਤਾਂ ਉਹ ਤੋਂ ਹੁਣ ਹੋਰ ਵੀ ਜ਼ਿਆਦਾ ਡਰ ਰਿਹਾ ਹੋਊਗਾ। ਡਰ ਪਤਾ ਨਹੀਂ ਕਿਸ ਚੀਜ਼ ਦਾ ਹੋਊਗਾ। ਸੈਂਕਸ਼ਨ ਹਟਾਉਣ ਦੀਆਂ ਗੱਲਾਂ ਤੋਂ ਡਰ ਰਹੇ ਆ, ਜ਼ਲੰਸਕੀ ਨੂੰ ਝਾੜ ਪਈ ਆ ਉਸ ਗੱਲ ਤੋਂ ਜਿਹੜਾ ਉਹ ਡਰ ਰਹੇ ਆ, ਰਸ਼ੀਆ ਨੂੰ ਡਿਕਟੇਟਰ ਨਾ ਕਹਿਣ ਦੇ ਉੱਤੇ ਡਰ ਰਹੇ ਆ, ਜਾਂ ਕਿਹੜੀਆਂ ਗੱਲਾਂ ਕਰਕੇ ਜਿਹੜਾ ਉਹ ਡਰ ਰਹੇ ਆ। ਇਹ ਜਿਹੜੀ ਚੀਜ਼ ਆ ਉਹ ਹਾਲ ਦੀ ਘੜੀ ਸਮਝ ਤੋਂ ਜਿਹੜੀ ਉਹ ਬਾਹਰ ਆ। ਕਹਿੰਦੇ ਵੀ ਇਸ ਟਾਈਮ ਜਿਹੜਾ ਰਸ਼ੀਆ ਦਾ ਪ੍ਰੋਪੋਗੰਡਾ ਆ ਉਹ ਚੇਂਜ ਹੋ ਰਿਹਾ ਆ, ਤੇ ਯੂਐਸ ਨੇ ਜਿੱਦਾਂ ਜਿੱਦਾਂ ਆਪਣੀ ਜਿਹੜੀ ਪਾਲਿਸੀ ਆ ਉਸ ਤਰੀਕੇ ਦੇ ਨਾਲ ਚੇਂਜ ਕੀਤੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ, ਇੱਕ ਜਿਹੜੀ ਕੌਮ ਦੇ ਨਾਲ ਸੰਬੰਧਿਤ ਖਬਰ ਆਪਾਂ ਉਹ ਜਿਹੜੀ ਜ਼ਰੂਰ ਕਰ ਦਈਏ। ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ ਉਹ ਆਪਾਂ ਸ਼ੇਅਰ ਕਰ ਦਿੰਦੇ ਆ ਵੀ ਜਿਹੜੇ ਜਥੇਦਾਰ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਆ। ਇਸ ਦੇ ਨਾਲ ਨਾਲ ਜਥੇਦਾਰ ਗਿਆਨੀ ਜਿਹੜੇ ਸੁਲਤਾਨ ਸਿੰਘ, ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ ਸੀ। ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ। ਇਹ ਉਹੀ 3 ਜਥੇਦਾਰ ਸਾਹਿਬਾਨ ਜਿਨ੍ਹਾਂ ਨੇ 2 ਦਸੰਬਰ ਨੂੰ ਅਕਾਲੀ ਦਲ ਬਾਦਲ ਖਿਲਾਫ ਜਿਹੜਾ ਪੰਥ ਦੇ ਖਿਲਾਫ ਜਿਹੜੇ ਕਿਤੇ ਉਹਨਾਂ ਦੇ ਗੁਨਾਹ ਨੂੰ ਲੈ ਕੇ ਜਿਹੜੀ ਸੇਵਾ ਲਾਈ ਸੀ। ਪ੍ਰਕਾਸ਼ ਬਾਦਲ ਦਾ ਜਿਹੜਾ ਫਕਰੇ ਕੌਮ ਆ ਉਸ ਨੂੰ ਵਾਪਸ ਜਿਹੜਾ ਉਹ ਲਿਆ ਸੀਗਾ। ਸੋ ਹੁਣ ਜਿਹੜੇ ਬਾਦਲ ਦਲ ਜਾਂ ਉਹਨਾਂ ਦੀ ਜਿਹੜੀ ਕਹਿ ਲਓ ਵੀ ਸਾਰੇ ਦੇ ਸਾਰੇ ਜੁੰਡਲੀ ਕਹਿ ਲਓ, ਜਾਂ ਉਹਨਾਂ ਦਾ ਪੂਰੀ ਅਕਾਲੀ ਦਲ ਆ, ਉਸ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਸਵਾਲ ਆ। ਇੱਕ ਇਆਲੀ ਹੋਣਾ ਦਾ ਹੀ ਬਿਆਨ ਹੈ, ਇੱਕ ਟੋਟਲੀ ਕਹਿ ਸਕਦੇ ਵੀ ਡਿਫਰੈਂਟ ਇਸ ਚੀਜ਼ ਦੇ ਵਿੱਚ ਆਇਆ। ਕਹਿੰਦੇ ਉਹਨਾਂ ਨੇ ਨਿਰਾਸ਼ਾ ਪ੍ਰਗਟਾਈ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ। ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਵੀ ਅੱਜ ਸਿੱਖ ਇਤਿਹਾਸ ਦੇ ਵਿੱਚ ਕਾਲਾ ਜਿਹੜਾ ਉਹ ਦੇਣਾ। ਹਰਜੋਤ ਸਿੰਘ ਜੀ, ਇੱਦਾਂ ਲੱਗ ਰਿਹਾ ਵੀ ਜਿਹੜਾ ਬਾਦਲ ਦਲ ਆ ਇਹ ਚਾਹੁੰਦਾ ਨਹੀਂ ਆ ਵੀ ਸ਼ਾਇਦ ਕੌਮ ਦੀ ਜਾਂ ਪੰਥ ਦੀ ਜਿਹੜੀ ਸਰਪ੍ਰਸਤੀ ਉਹਨਾਂ ਦੇ ਸਿਰ ਜਿਹੜੀ ਉਹ ਰਹੇ। ਕੌਮ ਤੋਂ ਤਾਂ ਪਹਿਲਾਂ ਹੀ ਜਿਹੜੇ ਉਹ ਪਰੇ ਨੂੰ ਉਹ ਹੋਏ ਪਏ ਆ, ਤੇ ਇੱਦਾਂ ਦੀਆਂ ਕਾਰਵਾਈਆਂ ਕਰਕੇ ਉਹ ਹੋਰ ਹਾਸ਼ੀਏ ਦੇ ਉੱਤੇ ਜਿਹੜੇ ਉਹ ਧੱਕ ਹੋ ਜਾਣਗੇ। ਕਿਤੇ ਨਾ ਕਿਤੇ ਜਿਹੜੇ ਜਥੇਦਾਰ ਰਘਬੀਰ ਸਿੰਘ ਹੋਣਾ ਨੇ ਢਿੱਲ ਦਿੱਤੀ ਆ, ਜੋ ਉਹਨਾਂ ਨੇ ਉਹਨਾਂ ਦੀ ਨੀਤੀ ਵੀ ਜਿਹੜੀ ਲਟਕਾਊ ਨੀਤੀ ਵੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਰਹੀ ਆ, ਉਹਦੇ ਕਰਕੇ ਵੀ ਲੋਕ ਥੋੜੇ ਜਿਹੇ ਨਿਰਾਸ਼ ਵੀ ਜਿਹੜੇ ਹੋਏ ਆ। ਪਰ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਹੱਥਾਂ ਦੇ ਵਿੱਚੋਂ ਇਹ ਸਾਰਾ ਕੁਝ ਨਿਕਲ ਕੇ ਸਾਰਾ ਕੁਝ ਸਾਹਮਣੇ ਆ ਰਿਹਾ ਆ, ਇਹ ਬੜਾ ਮੰਦਭਾਗਾ ਜਿਹੜਾ ਸਮਾਂ ਆ ਇਸ ਟਾਈਮ ਕੌਮ ਦੇ ਲਈ, ਪੰਥ ਦੇ ਲਈ ਜਿਹੜਾ ਇਹ ਚੱਲ ਰਿਹਾ ਆ। ਵੀ ਜਥੇਦਾਰ ਸਾਹਿਬਾਨ ਇੱਕ ਛੋਟੀ ਜਿਹੀ ਸੰਸਥਾ, ਉਹਨਾਂ ਦੇ ਜਿਹੜੇ ਅਹੁਦੇ ਦੇ ਮੁਤਾਬਕ ਉਹਦੇ ਮੁਤਾਜ 4 ਦੀਵਾਰੀ ਤੱਕ ਉਹਨਾਂ ਦਾ ਜਿਹੜਾ ਆਦੇਸ਼ ਸੰਦੇਸ਼ ਜਿਹੜਾ ਉਹ ਰਹਿ ਜਾਣਾ, ਉਹ ਗੱਲਾਂ ਹੋਣੀਆਂ। ਇਹ ਵੱਡੀ ਜਿਹੜੀ ਢਾਹ ਇਸ ਟਾਈਮ ਪੰਥ ਨੂੰ, ਕੌਮ ਨੂੰ, ਉਹਦੀਆਂ ਜਿਹੜੇ ਅਹੁਦਿਆਂ ਨੂੰ ਜਿਹੜੀ ਇਸ ਟਾਈਮ ਲੱਗ ਰਹੀ ਹੈਗੀ ਆ। ਜੀ ਬਿਲਕੁਲ। ਹੁਣ ਇਹ ਅਮਰੀਕਾ ਵੱਲ ਹੋਰ ਖਬਰਾਂ ਕੀ ਕੁਝ ਵਾਪਰ ਰਿਹਾ ਦੁਨੀਆ 'ਚ ਤੇ ਅਮਰੀਕਾ ਦੇ ਵਿੱਚ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਲੋਨ ਮਸਕ ਹੋਣਾ ਦੀ ਅਥਾਰਟੀ ਦੇ ਉੱਤੇ ਲਿਮਟ ਲਾਈ ਹੈਗੀ ਆ, ਕਿਉਂਕਿ ਬੈਕਲੈਸ਼ ਬਹੁਤ ਹੋ ਰਿਹਾ, ਖਾਸ ਕਰਕੇ BA ਵੈਟਰਨ ਅਫੇਅਰਸ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਲੇ ਆਫ ਕੀਤਾ ਗਿਆ ਆ, ਤੇ ਫੌਜੀ ਜਿਹੜੇ ਆ ਕਾਫੀ ਔਖੇ ਆ, ਜਾਂ ਜਿਨ੍ਹਾਂ ਨੇ ਫੌਜ ਦੇ ਵਿੱਚ ਕੰਮ ਕੀਤਾ ਆ। ਸੋ ਡੌਜ ਕੱਟਸ ਨੂੰ ਲੈ ਕੇ ਹੁਣ ਪ੍ਰੈਜ਼ੀਡੈਂਟ ਹੋਣਾ ਨੇ ਆਪਣੀ ਕੈਬਨਿਟ ਨੂੰ ਇੰਸਟਰਕਟ ਕੀਤਾ ਆ ਵੀ ਮਸਕ ਹੋਣਾ ਦੇ ਨਾਲ ਜਿਹੜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜੀ ਉਹਨਾਂ ਦੀ ਡਿਪਾਰਟਮੈਂਟ ਆ, ਉਹਦੇ ਨਾਲ ਰਲ ਕੇ ਕੰਮ ਕਰੋ, ਪਰ ਇਹ ਤੁਹਾਡਾ ਡਿਸੀਜਨ ਤੁਹਾਡਾ ਹੋਊਗਾ ਕੈਬਨਿਟ ਦਾ, ਨਾ ਕਿ ਇਲੋਨ ਮਸਕ ਦਾ। ਕਿਹੜੇ ਲੋਕਾਂ ਨੂੰ ਤੁਸੀਂ ਰੱਖਣਾ ਹੈਗਾ ਆ, ਕਿਹੜੇ ਲੋਕਾਂ ਨੂੰ ਕੱਢਣਾ ਹੈਗਾ। ਕਹਿੰਦੇ ਵੀ ਬਹੁਤ ਸਾਰੇ ਜਿਹੜੇ EMPLOYEE ਆ, ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਗੁੱਡ ਹੈਗੇ ਆ, ਬਹੁਤ ਲੰਮੇ ਸਮੇਂ ਤੋਂ ਕੰਮ ਕਰਦੇ ਆ। ਸੋ ਉਹ ਜਿਹੜੇ ਗੁੱਡ ਵਰਕਰਸ ਹੈਗੇ ਆ ਉਹਨਾਂ ਨੂੰ ਰੱਖੋ, ਤੇ ਬਾਕੀ ਜਿਹੜੇ ਆ ਤੁਸੀਂ ਡੋਜ ਵਾਲਿਆਂ ਨਾਲ ਰਲ ਕੇ ਜਿਹੜੇ ਆ ਉਹਨਾਂ ਨੂੰ ਕੱਢ ਸਕਦੇ ਹੈਗੇ ਆ। ਸੋ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਸਵੀਪਿੰਗ ਕੱਟਸ ਕੀਤੇ ਗਏ ਸੀ ਡੋਜ ਵੱਲੋਂ। ਲਾ ਸੂਟਸ ਕਿੰਨੇ ਹੋਏ ਆ, ਵੋਟਰਸ ਦੇ ਵਿੱਚ ਐਂਗਜ਼ਾਈਟੀ ਹੈਗੀ ਆ। ਰਿਪਬਲਿਕਨਸ ਸੈਨੇਟਰਸ ਜਦੋਂ ਟਾਊਨ ਹਾਲ ਮੀਟਿੰਗ ਕਰਦੇ ਆ, ਉੱਥੇ ਲੋਕ ਫਿਰ ਰੌਲਾ ਪਾਉਂਦੇ ਆ, ਤੇ ਈਵਨ ਸੈਕਟਰੀ ਜਿਹੜਾ ਆ ਹਾਊਸ ਸਪੀਕਰ ਉਹਨਾਂ ਨੇ ਇਹ ਕਿਹਾ ਸੀ ਭਈ ਰਿਪਬਲਿਕਨਸ ਨੂੰ ਟਾਊਨ ਹਾਲ ਮੀਟਿੰਗਸ ਬੰਦ ਕਰ ਦੇਣੀਆਂ ਚਾਹੀਦੀਆਂ ਹੈਗੀਆਂ। ਸੋ ਇਹ ਡੈਮੋਕ੍ਰੇਸੀ ਆ, ਡੈਮੋਕ੍ਰੇਸੀ 'ਚ ਤੁਹਾਡੇ ਜਿਹੜੇ ਵੋਟਰਸ ਆ ਉਹਨਾਂ ਨੂੰ ਤਾਂ ਸੁਣਨਾ ਪੈਣਾ ਹੈਗਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਥੋੜਾ ਜਿਹਾ ਹੱਥ ਮਸਕ ਤੋਂ ਪਿੱਛੇ ਖਿੱਚਿਆ ਹੈਗਾ,
ਸੋ ਆਪਣੀ ਪੂਰੀ ਕੈਬਨਿਟ ਨੂੰ ਉਹਨਾਂ ਨੇ ਇਹ ਕਿਹਾ ਆ ਵੀ ਤੁਸੀਂ ਆਪ ਇਨਵੋਲਵ ਹੋਵੋ ਤੇ ਕਿਸ ਤਰ੍ਹਾਂ ਜਿਹੜਾ ਆ ਆਪਾਂ ਫਰਾਡ ਤੇ ਵੇਸਟ ਰਿਡਕਸ਼ਨ ਕਰ ਸਕਦੇ ਹੈਗੇ ਆ। ਕਹਿੰਦੇ ਵੀ ਘੱਟੋ ਘੱਟ 15% ਸਾਨੂੰ ਜਿਹੜੀ ਰਿਡਕਸ਼ਨ ਆ ਉਹ ਕਰਨੀ ਪੈਣੀ ਹੈਗੀ ਆ। ਕਹਿੰਦੇ ਵੀ ਕੀਪ ਆਲ ਦਾ ਪੀਪਲ ਯੂ ਵਾਂਟ, ਆਲ ਦਾ ਪੀਪਲ ਦੈਟ ਯੂ ਨੀਡ। ਇਹ ਉਹਨਾਂ ਨੇ ਕਲੀਅਰਲੀ ਆਪਣੇ ਜਿਹੜੇ ਕੈਬਨਿਟ ਮੈਂਬਰਸ ਆ ਵੱਖ-ਵੱਖ ਡਿਪਾਰਟਮੈਂਟਸ ਦੇ ਉਹਨਾਂ ਨੂੰ ਕਿਹਾ। ਕਹਿੰਦੇ ਵੀ ਜੇ ਤੁਸੀਂ ਕੱਟ ਕਰ ਸਕਦੇ ਆ ਉਹ ਬੈਟਰ ਹੈਗਾ ਆ, ਇਹ ਜੇ ਤੁਸੀਂ ਨਹੀਂ ਵੀ ਕੱਟ ਕਰ ਸਕਦੇ ਤੇ ਦੈਨ ਅਲੋਨ ਵਿਲ ਡੂ ਦਾ ਕਟਿੰਗ। ਸੋ ਇਹ ਜੋ ਵਿਰੋਧ ਚੱਲ ਰਿਹਾ ਸੀ ਉਹਦੇ ਕਰਕੇ ਹੁਣ ਉਹਨਾਂ ਨੇ ਮੀਟਿੰਗ ਕੀਤੀ ਹੈ ਆਪਣੀ ਕੈਬਨਿਟ ਦੇ ਨਾਲ ਤੇ ਉਹਦੇ ਵਿੱਚ ਇਹ ਸਾਰਾ ਕੁਝ ਹੁਣ ਡਿਸਾਈਡ ਕੀਤਾ ਗਿਆ ਹੈ। ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ। ਸੋ ਟਰੰਪ ਹੁਣਾਂ ਨੇ ਸੰਬੋਧਨ ਵੀ ਜਿਹੜਾ ਹੁਣ ਜਿਹੜਾ ਉਹ ਕਰਨਾ ਸੀਗਾ ਉਹ ਉਸ ਦੇ ਵਿੱਚ ਜਿਹੜੇ ਉਹ ਕਰਨਗੇ। ਇਨਫੈਕਟ ਜਿਹੜਾ ਸੰਬੋਧਨ ਉਹ ਕਰ ਵੀ ਰਹੇ ਆ। ਤੇ ਰਸ਼ੀਆ ਦੇ ਉੱਤੇ ਜਿਹੜਾ ਅੱਜ ਉਹਨਾਂ ਨੇ ਥੋੜਾ ਜਿਹਾ ਗੁੱਸਾ ਜਿਹੜਾ ਉਹ ਦਿਖਾਇਆ ਹੈਗਾ ਆ। ਉਹਨਾਂ ਨੇ ਰਸ਼ੀਆ ਦੇ ਉੱਤੇ ਕਹਿੰਦੇ ਸੈਂਕਸ਼ਨਸ ਤੇ ਟੈਰਿਫਸ ਉਹ ਲਾਉਣ ਦੀ ਜਿਹੜੀ ਆ ਉਹ ਚੇਤਾਵਨੀ ਆ ਉਹ ਦੇ ਦਿੱਤੀ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਜੇਕਰ ਤੁਸੀਂ ਬੇਸਿਕਲੀ ਯੂਕਰੇਨ ਦੇ ਨਾਲ ਪੀਸ ਡੀਲ ਨਹੀਂ ਬਣਾਉਂਦੇ ਤਾਂ ਤੁਹਾਡੇ ਉੱਤੇ ਜਿਹੜੇ ਸੈਂਕਸ਼ਨਸ ਤੇ ਟੈਰਿਫ ਜਿਹੜੇ ਉਹ ਲਾ ਦਿੱਤੇ ਜਿਹੜੇ ਹੋ ਜਾਣਗੇ। ਕਹਿੰਦੇ ਵੀ ਜਿਹੜੇ ਇਸ ਟਾਈਮ ਫੈਕਟ ਆਪਣੇ ਸਾਹਮਣੇ ਆ ਵੀ ਰਸ਼ੀਆ ਇਸ ਟਾਈਮ ਯੂਕਰੇਨ ਨੂੰ ਬੁਰੀ ਤਰ੍ਹਾਂ ਪਾਊਂਡ ਕਰ ਰਿਹਾ ਆ ਬੈਟਲਫੀਲਡ ਦੇ ਉੱਤੇ। ਤੇ ਮੈਂ ਕੰਸੀਡਰ ਕਰ ਰਿਹਾ ਆ ਵੀ ਬੈਂਕਿੰਗ ਸੈਂਕਸ਼ਨਸ ਤੇ ਟੈਰਿਫਸ ਰਸ਼ੀਆ ਦੇ ਉੱਤੇ ਜਿਹੜੇ ਉਹ ਲਾ ਦਿੱਤੇ ਜਾਣ ਜਿੰਨੀ ਦੇਰ ਤੱਕ ਉਹ ਸੀਜ਼ ਫਾਇਰ ਨਹੀਂ ਕਰਦੇ ਤੇ ਫਾਈਨਲ ਸੈਟਲਮੈਂਟ ਐਗਰੀਮੈਂਟ ਜਿਹੜਾ ਪੀਸ ਦੇ ਉੱਤੇ ਨਹੀਂ ਬਣ ਜਾਂਦਾ। ਕਹਿੰਦੇ ਵੀ ਦੋਨਾਂ ਨੂੰ ਰਸ਼ੀਆ ਤੇ ਯੂਕਰੇਨ ਨੂੰ ਮੈਂ ਇਹ ਕਹਿੰਦਾ ਵੀ ਟੇਬਲ ਦੇ ਉੱਤੇ ਆਓ ਬਿਫੋਰ ਇਟਸ ਟੂ ਲੇਟ। ਥੈਂਕ ਯੂ। ਇਹਨਾਂ ਨੇ ਜਿਹੜਾ ਅੱਜ ਇਹ ਬਿਆਨ ਜਿਹੜਾ ਰਾਸ਼ਟਰਪਤੀ ਟਰੰਪ ਨੇ ਰਸ਼ੀਆ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦਿੱਤਾ ਆ। ਟਰੰਪ ਹੁਣਾਂ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਕੈਂਪੇਨ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ 24 ਘੰਟਿਆਂ ਦੇ ਵਿੱਚ ਲੜਾਈ ਜਿਹੜੀ ਉਹ ਬੰਦ ਕਰਵਾ ਦੇਣਗੇ। ਪਰ ਅਜੇ ਤੱਕ ਦੋਨੋਂ ਹੀ ਜਿਹੜੇ ਮੁਲਕ ਆ ਇੱਕੋ ਟੇਬਲ ਦੇ ਉੱਤੇ ਬੈਠਣ ਨੂੰ ਰਾਜੀ ਨਹੀਂ ਆ। ਜਿੱਥੇ ਜਦੋਂ ਇੱਕ ਜਾਣੇ ਦੇ ਨਾਲ ਬੈਠਦੇ ਆ ਤੇ ਦੂਜਾ ਮੁਲਕ ਖਾਸ ਕਰਕੇ ਜਿਹੜਾ ਯੂਕਰੇਨ ਆ ਉਹ ਇਹਨਾਂ ਦੀ ਆਲੋਚਨਾ ਜਿਹੜਾ ਉਹ ਕਰਦਾ ਵੀ ਤੁਸੀਂ ਸਾਡੇ ਤੋਂ ਬਗੈਰ ਪੀਸ ਦੀ ਗੱਲ ਕਿੱਦਾਂ ਜਿਹੜੀ ਕਰ ਰਹੇ ਆ, ਸਾਨੂੰ ਪੁੱਛੇ ਬਗੈਰ ਇਹ ਕੰਮ ਨਹੀਂ ਜਿਹੜਾ ਉਹ ਹੋਣਾ ਚਾਹੀਦਾ। ਰਸ਼ੀਆ ਨੇ ਕਹਿੰਦੇ ਵੀ ਕੁਝ ਸਮਾਂ ਪਹਿਲਾਂ ਹੀ ਯੂਕਰੇਨ ਦੇ ਉੱਤੇ ਇੱਕ ਬਹੁਤ ਵੱਡਾ ਮੇਜਰ ਅਟੈਕ ਕੀਤਾ ਆ ਜਿਸ ਵਿੱਚ 261 ਮਿਜ਼ਾਈਲਸ ਜਿਹੜੀਆਂ ਉਹਨਾਂ ਨੇ ਦਾਗੀਆਂ ਤੇ ਡਰੋਨ ਜਿਹੜੇ ਆ ਉਹਨਾਂ ਦੇ ਉੱਤੇ ਛੱਡੇ ਖਾਸ ਕਰਕੇ એનર્ਜੀ ਤੇ ਗੈਸ ਇਨਫਰਾਸਟ੍ਰਕਚਰ ਵੱਖ-ਵੱਖ ਇਲਾਕਿਆਂ 'ਚ ਯੂਕਰੇਨ ਦੇ ਆ ਉਹਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਬਿਆਨ ਦੇਣ ਤੋਂ ਪਹਿਲਾਂ ਮਿਲਟਰੀ ਏਡ ਤੇ ਜਿਹੜੀ ਇੰਟੈਲੀਜੈਂਸ ਤੇ ਸੈਟੇਲਾਈਟ ਦੀ ਜਿਹੜੀ ਮਦਦ ਆ ਉਹ ਯੂਕਰੇਨ ਤੋਂ ਖਤਮ ਕਰ ਦਿੱਤੀ ਆ, ਉਸ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਆ। ਜ਼ੈਲੈਂਸਕੀ ਜਦ ਓਵਲ ਆਫਿਸ ਦੇ ਵਿੱਚ ਆਏ ਸੀ ਟਰੰਪ ਤੇ ਵੈਂਸ ਦੇ ਨਾਲ ਜਦੋਂ ਮੀਟਿੰਗ ਦੇ ਦੌਰਾਨ ਬਹਿਸ ਵਸਾਈਆ ਜੋ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਜਿਹੜਾ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਨੂੰ ਲੈ ਕੇ ਤੇ ਯੂਕਰੇਨ ਤੇ ਅਮਰੀਕਾ ਦੇ ਸੰਬੰਧਾਂ ਦੇ ਵਿੱਚ ਚੇਂਜ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ ਆਉਂਦੇ ਸਮੇਂ ਦੇ ਵਿੱਚ ਹੁਣ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਨੇ ਇੱਕ ਹੁਣ ਬਿਆਨ ਰਸ਼ੀਆ ਦੇ ਉਲਟ ਜ਼ਰੂਰ ਇਹ ਦਾਗਿਆ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਕੱਲ ਰਾਤੀ ਵੀ ਆਪਾਂ ਅਪਡੇਟ ਜਿਹੜਾ ਅਮਰੀਕਾ ਸ਼ਾਮ ਦਾ ਪ੍ਰੋਗਰਾਮ ਆ ਅਪਡੇਟ ਕੈਲੀਫੋਰਨੀਆ ਉਹਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਸਪੇਸ ਐਕਸ ਦੀ ਇੱਕ ਹੋਰ ਫਲਾਈਟ ਉਹ ਜਿਹੜੀ ਆ ਕ੍ਰੈਸ਼ ਹੋ ਗਈ ਤੇ ਐਂਡਸ ਇਨ ਫਲੇਮਸ ਤੇ ਉਹਦੇ ਨਾਲ ਡਿਬਰੀ ਜਿਹੜੀ ਆ ਗਰਾਊਂਡ ਦੇ ਉੱਤੇ ਡਿੱਗੀ ਜਿਸ ਕਰਕੇ ਫਲੋਰੀਡਾ ਦੇ ਵਿੱਚ ਲਗਭਗ ਸਾਰੇ ਹੀ ਜਿਹੜੇ ਪਲੇਨਸ ਆ ਉਹਨਾਂ ਨੂੰ ਗਰਾਊਂਡ ਕਰਨਾ ਪਿਆ ਤਾਂ ਕਿ ਕਿਸੇ ਦਾ ਜਿਹੜਾ ਨੁਕਸਾਨ ਨਾ ਹੋ ਜਾਵੇ। ਸਪੇਸ ਐਕਸ ਦੇ ਜਿਹੜੇ ਫਾਊਂਡਰ ਬਿਲੀਅਨਰ ਐਲੋਨ ਮਸਕ ਆ ਅੱਜ ਦੀ ਡੇਟ ਦੇ ਵਿੱਚ ਜੇ ਦੁਨੀਆ 'ਚ ਦੋ ਬੰਦਿਆਂ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ, ਇੱਕ ਤਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਤੇ ਦੂਜੀ ਐਲੋਨ ਮਸਕ ਦੀ। ਸੋ ਐਲੋਨ ਮਸਕ ਜੋ US ਡੋਜ ਨੂੰ ਹੈਡ ਕਰਦੇ ਆ ਉਹਨਾਂ ਦੀ ਇਹ ਸਪੇਸ ਐਕਸ ਕੰਪਨੀ ਆ ਤੇ ਹਜੇ ਫਾਈਨਲ ਕਹਿੰਦੇ ਡਾਟਾ ਜੋ ਇਸ ਫਲਾਈਟ ਦੀ ਟੈਸਟ ਤੋਂ ਆਉਣਾ ਆ ਵੀ ਕੀ ਕਾਰਨ ਹੋਇਆ ਉਹ ਬਾਅਦ ਦੇ ਵਿੱਚ ਪਤਾ ਲੱਗਣਾ ਹੈ। ਪਰ ਇਹ ਮਸਕ ਹੋਣਾ ਦਾ ਇੱਕ ਵਿਜ਼ਨ ਹੈਗਾ ਵੀ ਮਾਰਸ ਦੇ ਉੱਤੇ ਜਾ ਕੇ ਕੋਲੋਨਾਈਜ਼ ਕਰਨਾ ਤੇ ਉੱਥੇ ਸਾਰਾ ਕੁਝ ਸੈਟਅਪ ਕਰਨਾ।
ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ ਸੀ ਕਿ ਨਾਸਾ ਨੇ $4 ਬਿਲੀਅਨ ਇਸ ਦੇ ਵਿੱਚ ਸਪੈਂਡ ਕੀਤਾ ਹੈਗਾ ਆ। ਇਹ ਜਿਹੜਾ ਸਪੇਸ ਏਜੰਸੀ ਦਾ ਆਰਟੇਮਿਸ ਪ੍ਰੋਗਰਾਮ ਹੈਗਾ ਆ, ਸਰਵਿਸ ਟੂ ਅਰਥ ਆਰਬਿਟ, ਮੂਨ, ਮਾਰਸ ਤੇ ਬਿਯੋਂਡ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਜੋ ਕ੍ਰੈਸ਼ ਹੋਏ ਆ ਸਪੇਸ ਐਕਸ ਦੇ, ਇਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਕਿ ਪਤਾ ਲੱਗ ਸਕੇ ਵੀ ਕੀ ਕਾਰਨ ਆ। 8 ਵਜੇ ਦੇ ਕਰੀਬ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਕੱਲ ਸ਼ਾਮੀ ਸੀ, ਉਹਨਾਂ ਨੇ ਦੱਸਿਆ ਵੀ ਉਹਦੇ ਕਰਕੇ ਜਿਹੜਾ ਸਪੇਸ ਲਾਂਚ ਡਿਬਰੀ ਡਿੱਗੀ ਆ, ਬਹੁਤ ਸਾਰੀਆਂ ਫਲਾਈਟਸ ਡਿਲੇ ਕੀਤੀਆਂ ਗਈਆਂ, ਗਰਾਊਂਡ ਕੀਤੀਆਂ ਗਈਆਂ, ਤਾਂ ਕਿ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਉੱਤੇ ਚਰਚਾ ਕਰਦੇ ਜਾਈਏ। ਇਕੋਨਮੀ ਦੇ ਨਾਲ ਸੰਬੰਧਿਤ ਜਿਹੜੀ ਗੱਲ ਕਰਦੇ ਹਾਂ, US ਦੀ ਇਕੋਨਮੀ ਦੇ ਵਿੱਚ 1,51,000 ਜੌਬਸ ਫਰਵਰੀ ਮਹੀਨੇ ਦੇ ਵਿੱਚ ਐਡ ਹੋਈਆਂ ਆ। ਕਹਿੰਦੇ ਵੀ ਇਹ ਜਿਹੜੇ ਆંકੜੇ ਆ ਇਸ ਟਾਈਮ ਬਿਊਰੋ ਆਫ ਲੇਬਰ ਸਟੈਟਸ ਨੇ ਜਾਰੀ ਕੀਤੇ ਆ। ਅਨਇੰਪਲੋਇਮੈਂਟ ਦੀ ਦਰ 4% ਤੋਂ ਵੱਧ ਕੇ 4.1 ਦੇ ਉੱਤੇ ਇਹ ਪਹੁੰਚ ਗਈ ਆ, ਜਿਸ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਲੇ-ਆਫਸ ਦਾ ਦੌਰ ਆ ਨਾਲ ਦੇ ਨਾਲ ਚੱਲ ਰਿਹਾ। ਜਨਵਰੀ ਮਹੀਨੇ ਦੇ ਜਿਹੜੇ ਰਿਵਾਈਜ਼ਡ ਗੇਨਸ ਆ, ਉਹਨਾਂ ਨੂੰ 1,25,000 ਦੇ ਉੱਤੇ ਰੱਖਿਆ ਗਿਆ ਹੈਗਾ ਆ। ਉਧਰ ਟਰੰਪ ਹੋਣਾ ਦੇ ਉਸ ਤੇ ਪੈਰਲਲ ਜਿਹੜੇ ਟੈਰਿਫ ਆ ਰਹੇ ਆ, ਇਕੋਨਮੀ ਨੂੰ ਕਹਿੰਦੇ ਵੀ ਉਹ ਚੋਕ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ, ਪਰ ਟਰੰਪ ਹੋਣਾ ਦੇ ਟੈਰਿਫਸ ਦੇ ਉੱਤੇ ਜਿਹੜੇ ਨਾਲ ਦੇ ਨਾਲ ਯੂਟਰਨ ਵੀ ਜਿਹੜੇ ਹਰਜੋਤ ਸਿੰਘ ਜੀ ਆਉਂਦੇ ਆ, ਉਹਦੇ ਤੋਂ ਵੀ ਲੋਕ ਇਸ ਟਾਈਮ ਪਹੁੰਚ ਚੁੱਕੇ ਆ ਵੀ ਅਸਲ ਦੇ ਵਿੱਚ ਇਵੈਂਚੁਅਲੀ ਹੋਣਾ ਕੀ ਆ। ਅੱਜ ਇਸੇ ਬਾਬਤ ਜਦ ਹੁਣ ਰਾਸ਼ਟਰਪਤੀ ਟਰੰਪ ਇਕੋਨਮੀ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰ ਰਹੇ ਆ, ਤੇ ਉਹਨਾਂ ਨੇ ਕਿਹਾ ਵੀ ਮੈਨੂਫੈਕਚਰਿੰਗ ਦੇ ਵਿੱਚ ਅਸੀਂ ਜੌਬ ਗੇਨਸ ਕੀਤੀਆਂ ਆ। ਵਾਈਟ ਹਾਊਸ ਨੇ ਅੱਜ ਜਿਹੜਾ ਇਹ ਆਖਿਆ ਵੀ ਇੰਡਸਟਰੀ ਜਿਹੜੀ ਅਮਰੀਕਾ ਦੀ ਮੈਨੂਫੈਕਚਰਿੰਗ ਉਹ ਕਮ ਬੈਕ ਕਰ ਰਹੀ ਆ। ਲੇਬਰ ਡਿਪਾਰਟਮੈਂਟ ਨੇ ਕਿਹਾ ਵੀ 10,000 ਜੌਬਸ ਜਿਹੜੀਆਂ ਫਰਵਰੀ ਦੇ ਵਿੱਚ ਐਡ ਜਿਹੜੀਆਂ ਉਹ ਹੋਈਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਕੋਈ ਗਵਰਨਮੈਂਟ ਜੌਬਸ ਨਹੀਂ ਜਿਹੜੀਆਂ ਅਸੀਂ ਘੱਟ ਜਿਹੜੀਆਂ ਉਹ ਕੀਤੀਆਂ ਆ, ਇਹ ਪ੍ਰਾਈਵੇਟ ਸੈਕਟਰ ਮੈਨੂਫੈਕਚਰਿੰਗ ਜੌਬਸ ਆ ਜਿਹੜੀਆਂ ਆਪਾਂ ਇਹ ਜੌਬਸ ਗੇਨ ਕੀਤੀਆਂ। ਸੋ 10,000 ਜੌਬਸ ਨੂੰ ਲੈ ਕੇ ਜਿਹੜਾ ਰਾਸ਼ਟਰਪਤੀ ਟਰੰਪ ਆ ਮੈਨੂਫੈਕਚਰਿੰਗ ਜੌਬਸ ਨੂੰ ਕਾਫੀ ਜਿਹੜਾ ਉਹ ਦੱਸ ਰਿਹਾ ਵੀ ਇਸ ਦੇ ਨਾਲ ਪਹਿਲਾਂ ਨਾਲੋਂ ਜਿਹੜਾ ਉਹ ਬਿਹਤਰ ਹੋ ਰਿਹਾ ਹੈਗਾ ਆ। ਸੋ ਕਹਿੰਦੇ ਵੀ ਫਰਵਰੀ ਤੋਂ ਪਹਿਲਾਂ ਇਸ ਇੰਡਸਟਰੀ ਦੇ ਵਿੱਚ 2 ਕੰਜ਼ੈਕਟਿਵ ਮੰਥਸ ਦੇ ਵਿੱਚ ਇਹ ਦੇਖਿਆ ਗਿਆ ਸੀ ਵੀ 15,000 ਜੌਬਸ ਦੀ ਕਟੌਤੀ ਹੋਈ ਸੀ, ਸ਼ਰਿੰਕ ਜਿਹੜੀਆਂ ਉਹ ਹੋਈਆਂ ਸੀਗੀਆਂ। ਸੋ ਉੱਦਾਂ ਫਰਵਰੀ ਦੇ ਇਸ ਟੈਲੀ ਦੇ ਨਾਲ ਉਹ 2 ਮਹੀਨੇ ਦੀਆਂ ਕੱਟੀਆਂ ਹੋਈਆਂ ਜੌਬਸ ਜੇ ਪੂਰੀਆਂ ਤਾਂ ਨਹੀਂ ਆਈਆਂ, ਪਰ ਇਹ ਉਮੀਦ ਆ ਵੀ ਆਉਂਦੇ ਮਹੀਨਿਆਂ ਦੇ ਵਿੱਚ ਉਹ ਜਿਹੜਾ ਖਾਪਾ ਆ ਉਹ ਪੂਰਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਲੇਬਰ ਮਾਰਕੀਟ ਦੇ ਵਿੱਚ ਜਿਹੜੀ ਕਹਿੰਦੇ ਵੀ ਸੌਫਟਨੈਸ ਦੇ ਜਿਹੜੇ ਦੇਖ ਰਹੇ ਆਪਾਂ ਲਗਾਤਾਰ ਦੇਖਿਆ ਵੀ ਜਦ ਰਿਸੈਸ਼ਨ ਦਾ ਖਤਰਾ ਲਗਾਤਾਰ ਮੰਡਰਾਉਂਦਾ ਰਿਹਾ, ਜਾਂ ਇਹ ਚਰਚਾ ਜਿਹੜੀ ਰਿਸੈਸ਼ਨ ਨੂੰ ਲੈ ਕੇ ਚੱਲਦੀ ਰਹੀ, ਉਸ ਦੇ ਦਰਮਿਆਨ ਵੀ ਜਿਹੜੀ ਲੇਬਰ ਮਾਰਕੀਟ ਆ ਉਹ ਰੈੱਡ ਹੌਟ ਰਹੀ। ਜਿੱਥੇ ਇੱਕ ਜਾਣੇ ਦੇ ਲਈ 2 ਜੌਬਸ ਅਵੇਲੇਬਲ ਰਹੀਆਂ, ਉੱਥੇ ਹੀ ਜਿਹੜੀ ਲਗਾਤਾਰ ਕੰਟੀਨਿਊਸਲੀ ਜਿਹੜੀਆਂ ਨਵੀਆਂ ਜੌਬਸ ਐਡ ਹੁੰਦੀਆਂ ਰਹੀਆਂ। ਫੈਡ ਸੋਚ ਰਿਹਾ ਸੀਗਾ ਵੀ ਜੌਬ ਮਾਰਕੀਟ ਜਾਂ ਲੇਬਰ ਮਾਰਕੀਟ ਆ ਉਹ ਥੋੜ੍ਹੀ ਜਿਹੀ ਠੰਡੀ ਜਿਹੜੀ ਉਹ ਪਵੇ, ਪਰ ਆ ਜਿਹੜੇ ਫਰਵਰੀ ਦੇ ਆંકੜੇ ਜਾਂ ਜਨਵਰੀ ਦੇ ਆંકੜੇ ਤੋਂ ਇਹ ਇਸ਼ਾਰੇ ਮਿਲ ਰਹੇ ਆ ਵੀ ਇਹ ਲੇਬਰ ਮਾਰਕੀਟ ਥੋੜ੍ਹੀ ਜਿਹੀ ਕੂਲ ਡਾਊਨ ਹੋਣੀ ਸ਼ੁਰੂ ਹੋ ਚੁੱਕੀ ਹੈਗੀ ਆ। ਜੀ, ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹਨਾਂ ਨੇ ਟੈਰਿਫ ਦੇ ਸੰਬੰਧ ਦੇ ਵਿੱਚ ਫੇਰ ਇੱਕ ਵਾਰੀ ਗੱਲਬਾਤ ਕੀਤੀ ਆ ਵੀ ਕੁਝ ਜਿਹੜੇ ਪੂਰੀ ਤਰ੍ਹਾਂ ਜਿਹੜੇ ਟੈਰਿਫਸ ਆ ਉਹ ਕੈਨੇਡਾ ਤੇ ਜੋ ਮੈਕਸੀਕੋ ਆ ਉਹਦੇ ਤੇ ਨਹੀਂ ਹਟਾਏ ਗਏ, ਕੁਝ ਚੀਜ਼ਾਂ ਦੇ ਉੱਤੇ ਹਟਾਏ ਗਏ ਆ। ਸੋ ਕਾਫੀ ਜ਼ਿਆਦਾ ਜਿਹੜਾ ਭੰਬਲ ਭੂਸਾ ਬਣਿਆ ਹੋਇਆ ਆ ਇਸ ਇਸ਼ੂ ਨੂੰ ਲੈ ਕੇ। ਸੋ ਉਧਰ ਕੈਨੇਡਾ ਵਾਲੇ ਕਾਫੀ ਲੋਕ ਔਖੇ ਹੈਗੇ ਆ ਵੀ ਭਾਈ ਇਹ ਜੋ ਕੁਝ ਟਰੰਪ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈ ਇਹ ਸਹੀ ਨਹੀਂ ਹੈਗਾ। ਇੰਨੇ ਲੰਮੇ ਸਮੇਂ ਤੋਂ ਸਾਡਾ ਜਿਹੜਾ ਫਰੈਂਡਲੀ ਮੁਲਕ ਆ ਠੀਕ ਚੱਲ ਰਿਹਾ ਸੀ। ਉਧਰ ਜਸਟਿਨ ਟਰੂਡੋ ਹੋਣੀ ਅੱਜ ਫੇਅਰਵੈਲ ਕਹਿ ਦਿੱਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਮੈਂ 9 ਸਾਲ ਆਪਣੇ ਮੁਲਕ ਦੇ ਨਾਲ ਖੜਿਆ ਹੈਗਾ ਆ, ਚਾਹੇ ਉਹ
ਕਿੰਨੀਆਂ ਸਾਨੂੰ ਔਕੜਾਂ ਆਈਆਂ ਕੋਵਿਡ ਦੇ ਦੌਰਾਨ। ਉਹਨੀ ਯੂਕਰੇਨ ਵਾਲੇ ਮਸਲੇ ਦੀ ਵੀ ਗੱਲਬਾਤ ਕੀਤੀ ਹੈਗੀ ਆ, ਅਮਰੀਕਾ ਦੇ ਨਾਲ, ਅਮਰੀਕਾ ਚ ਅੱਗਾਂ ਲੱਗੀਆਂ ਉਸ ਟਾਈਮ ਦੇ ਉੱਤੇ ਨਾਲ। ਸੋ ਕਹਿੰਦੇ ਵੀ ਹਮੇਸ਼ਾ ਹੀ ਅਸੀਂ ਅਮਰੀਕਾ ਦੇ ਨਾਲ ਖੜੇ ਹੈਗੇ ਆ, ਪਰ ਅਮਰੀਕਾ ਵਾਲਿਆਂ ਨੂੰ ਹੁਣ ਇਸ ਦੇ ਬਾਰੇ ਸੋਚਣਾ ਚਾਹੀਦਾ ਹੈਗਾ। ਪਰ ਦੂਸਰੇ ਪਾਸੇ ਟਰੰਪ ਹੁਣੀ ਹੁਣ ਨਵੇਂ ਤੇ ਨਵਾਂ ਜਿਹੜਾ ਫਰੰਟ ਆ ਉਹ ਖੋਲੀ ਜਾ ਰਹੇ ਹੈਗੇ ਆ। ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਅਪਾਇੰਟਡ ਯੂਐਸ ਅਟਾਰਨੀ, ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਜਾਰਜ ਟਾਊਨ ਲਾ ਸਕੂਲ ਆ, ਉਹਨਾਂ ਨੂੰ ਇਮੀਡੀਏਟਲੀ DEI ਜਿਹੜੀਆਂ ਐਫਰਟਸ ਆ, ਡਾਇਵਰਸਿਟੀ, ਇਕੁਇਟੀ ਤੇ ਇਨਕਲੂਜਨ, ਉਹਨਾਂ ਨੂੰ ਖਤਮ ਕਰਨਾ ਚਾਹੀਦਾ, ਕਿਉਂਕਿ ਜਦੋਂ ਫੈਡਰਲ ਗਵਰਨਮੈਂਟ 'ਚ ਹੋ ਗਿਆ ਹੈਗਾ, ਨਹੀਂ ਤਾਂ ਤੁਹਾਡੀ ਜਿਹੜੀ ਫੰਡਿੰਗ ਆ ਬੰਦ ਕੀਤੀ ਜਾਊਗੀ। ਇਸੇ ਤਰ੍ਹਾਂ ਉਹਨਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਜੋ ਪ੍ਰੋਟੈਸਟ ਹੋਏ ਸੀਗੇ ਜੋ ਗਾਜ਼ਾ ਦੇ ਲੋਕਾਂ ਦੇ ਸੰਬੰਧ ਦੇ ਵਿੱਚ, ਉਹ ਕਹਿੰਦੇ ਵੀ ਅਸੀਂ AI ਦੀ ਨੂੰ ਯੂਜ਼ ਕਰਕੇ ਜਿਹੜੀਆਂ ਪਿਕਚਰਸ ਆ ਉਹ ਲੈ ਕੇ ਜਿਹੜੇ ਫੋਰਨ ਸਟੂਡੈਂਟਸ ਹੈਗੇ ਆ ਉਹਨਾਂ ਦੇ ਸਟੂਡੈਂਟ ਵੀਜ਼ੇ ਜੋ ਆ ਕੈਂਸਲ ਕਰਾਂਗੇ। ਸੋ ਇਹ ਵੀ ਜਿਹੜੀ ਆ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਕਰਨ ਜਾ ਰਿਹਾ ਹੈਗਾ। ਦੂਜੇ ਪਾਸੇ ਕੈਨੇਡਾ ਦੇ ਵਿੱਚ ਇੱਕ ਕਿਊਬਿਕ ਸਟੇਟ ਦੇ ਵਿੱਚ ਲੈਂਡਫਿਲ ਆ ਜਿੱਥੇ ਕਿ ਹੈਜ਼ਰਡਸ ਵੇਸਟ US ਤੋਂ ਭੇਜੀ ਜਾਂਦੀ ਹੈਗੀ ਆ। ਸੋ ਹੁਣ ਇਸ ਇਸ਼ੂ ਤੋਂ ਬਾਅਦ ਕਿਊਬਿਕ ਪ੍ਰੋਵਿੰਸ਼ੀਅਲ ਗਵਰਨਮੈਂਟ ਵੀ ਬਹੁਤ ਔਖੀ ਆ, ਉੱਥੇ ਦੇ ਜਿਹੜੇ ਲੀਡਰਸ ਵੀ ਆ ਕਹਿੰਦੇ ਭਈ ਹੁਣ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ US ਦੀ ਟਰੈਸ਼ ਆ ਉਹ ਸਾਡੇ ਇੱਥੇ ਨਾ ਛੱਡੀ ਜਾਵੇ। ਜਿਹੜੀ ਕੰਪਨੀ ਉੱਥੇ ਜੋ ਡੀਲ ਕਰ ਰਹੀ ਹੈਗੀ ਆ ਉਹਦੇ ਵਿੱਚ ਬਿਲ ਗੇਟਸ ਦੇ ਕਾਫੀ ਜ਼ਿਆਦਾ ਸ਼ੇਅਰ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਿਹੜਾ ਉਹ ਜਾਰੀ ਰਹੇਗਾ ਪੰਜਾਬੀ ਰੇਡੀਓ USA ਦੇ ਉੱਤੇ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਨਿਊਯਾਰਕ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਵੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜੱਜਸ ਤੇ ਕੋਰਟ ਦਾ ਜਿਹੜਾ ਸਟਾਫ ਆ ਉਹ ਲੀਵ ਕਰ ਰਿਹਾ ਬੜੀ ਤੇਜ਼ੀ ਦੇ ਨਾਲ। ਸੋ ਕਈ ਜੱਜ ਤੇ ਹੋਰ ਕੋਰਟਸ ਦੇ ਜਿਹੜੇ EMPLOYEES ਆ ਉਹ ਧੜਾ ਧੜ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਛੱਡ ਰਹੇ ਹੈਗੇ ਆ। ਹੁਣ ਪ੍ਰੋਬਲਮ ਕੀ ਆ ਵੀ ਇਸ ਟਾਈਮ ਅਮਰੀਕਾ ਦੇ ਵਿੱਚ 3.7 ਮਿਲੀਅਨ ਦੇ ਕਰੀਬ ਲੋਕਾਂ ਦੇ ਕੇਸ ਇਮੀਗ੍ਰੇਸ਼ਨ ਕੋਰਟਸ ਦੇ ਸਾਹਮਣੇ ਆ। ਕਹਿੰਦੇ ਵੀ 700 ਦੇ ਕਰੀਬ ਇਮੀਗ੍ਰੇਸ਼ਨ ਜੱਜ ਹੈਗੇ ਆ ਜਿਸ ਟਾਈਮ ਦੇ ਉੱਤੇ ਟਰੰਪ ਉਹਨਾਂ ਨੇ ਆਪਣਾ ਚਾਰਜ ਲਿਆ ਸੀ, ਤੇ ਹੁਣ 40 ਦੇ ਕਰੀਬ ਜਾਂ ਤਾਂ ਛੱਡ ਗਏ ਆ ਤੇ ਜਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈ। ਟੋਟਲ 85 EMPLOYEE ਜਿਨ੍ਹਾਂ ਦੇ ਵਿੱਚ 18 ਜੱਜ ਵੀ ਹੈਗੇ ਆ ਜਸਟਿਸ ਡਿਪਾਰਟਮੈਂਟ ਦੀ ਐਗਜ਼ੀਕਿਊਟਿਵ ਆਫਿਸ ਫਾਰ ਇਮੀਗ੍ਰੇਸ਼ਨ ਰਿਵਿਊ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੇ ਰਿਜ਼ਾਈਨ ਐਕਸੈਪਟ ਕਰ ਲਏ ਆ। ਸੋ 40 ਟੋਟਲ 700 ਇਮੀਗ੍ਰੇਸ਼ਨ ਜੱਜਾਂ ਦੇ ਵਿੱਚੋਂ ਛੱਡ ਜਾ ਚੁੱਕੇ ਆ। 29 ਫਾਇਰ ਕੀਤੇ ਸੀ, 18 ਜਣੇ ਜਿਹੜੇ ਆ ਉਹ ਆਪਣੇ ਆਪ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ। ਸੋ ਜਿਹੜੇ ਜੱਜਸ ਆ ਇਹ ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਐਡਮਿਨਿਸਟ੍ਰੇਟਿਵ ਕੋਰਟ ਸਿਸਟਮ ਆ ਜਸਟਿਸ ਡਿਪਾਰਟਮੈਂਟ ਦੇ ਅੰਡਰ, ਇਹ ਇੱਕ ਬਹੁਤ ਤਕੜਾ ਉਹਨਾਂ ਦਾ ਪਾਰਟ ਹੈਗੇ ਆ। ਇੱਕ ਜੱਜ ਨੂੰ ਹਾਇਰ ਕਰਨ ਨੂੰ ਕਹਿੰਦੇ ਵੀ ਸਾਲ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਆ, ਉਹਦੀ ਬੈਕਗਰਾਊਂਡ ਚੈੱਕ ਕਰਨੀ, ਉਹਦਾ ਐਕਸਪੀਰੀਅੰਸ ਕਿੰਨਾ ਆ, ਸਾਰਾ ਕੁਛ। ਪਰ ਜਿਸ ਹਿਸਾਬ ਦੇ ਨਾਲ ਜੱਜ ਛੱਡਦੇ ਜਾ ਰਹੇ ਹੈਗੇ ਆ ਤੇ ਇੱਕ ਜੱਜ ਐਵਰੇਜ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ 500 ਤੋਂ ਲੈ ਕੇ 700 ਕੇਸ ਹਰ ਸਾਲ ਹੈਂਡਲ ਕਰਦਾ ਆ। ਤੇ 3.7 ਮਿਲੀਅਨ ਕੇਸਾਂ ਦਾ ਬੈਕਲੌਗ ਹੈਗਾ ਇਹ ਟ੍ਰਾਂਜੈਕਸ਼ਨਲ ਰੈਕਰਡ ਐਕਸੈਸ ਕਲੀਅਰਿੰਗ ਹਾਊਸ ਜੋ ਸੈਰੇਕੂਜ਼ ਯੂਨੀਵਰਸਿਟੀ ਦਾ ਆ, ਉਹਨਾਂ ਵੱਲੋਂ ਇਹ ਦੱਸਿਆ ਗਿਆ ਆ ਜੋ ਅੱਜ ਦੀ ਨਿਊਯਾਰਕ ਟਾਈਮ ਨੇ ਛਾਪਿਆ ਹੈਗਾ। ਕਹਿੰਦੇ ਵੀ ਇਮੀਗ੍ਰੇਸ਼ਨ ਦੇ ਜੱਜ ਬਹੁਤ ਔਖੇ ਆ ਰਿਪਲੇਸ ਕਰਨੇ, ਕਿਉਂਕਿ ਉਹਨਾਂ ਕੋਲ ਇੱਕ ਤਰ੍ਹਾਂ ਦੇ ਨਾਲ ਸਪੈਸ਼ਲਾਈਜ਼ਡ ਨੌਲੇਜ ਹੁੰਦਾ ਤੇ ਲੀਗਲ ਐਕਸਪੀਰੀਅੰਸ ਹੁੰਦਾ ਵੱਖ-ਵੱਖ ਹਿਊਮਨ ਰਾਈਟਸ ਨੂੰ ਲੈ ਕੇ ਜਾਂ ਕਿਹਦੇ ਨਾਲ ਧੱਕਾ ਹੁੰਦਾ ਪੋਲੀਟੀਕਲ ਅਸਾਈਲਮ ਦੇ ਲਈ। ਸੋ ਇਹ ਇੱਕ ਬੜੀ ਐਕਸਪਰਟ ਪੋਜੀਸ਼ਨ ਹੁੰਦੀ ਹੈਗੀ ਆ। ਸੋ ਪਿਛਲੇ ਮਹੀਨੇ ਮੈਮੋ ਵੀ ਜਾਰੀ ਕੀਤਾ ਗਿਆ ਸੀ ਜਸਟਿਸ ਡਿਪਾਰਟਮੈਂਟ ਵੱਲੋਂ ਪਈ ਜੀ ਅਸੀਂ ਇਮੀਗ੍ਰੇਸ਼ਨ ਜਿਹੜੇ ਜੱਜਸ ਆ ਉਹ ਫਾਇਰ ਕੀਤੇ ਜਾ ਸਕਦੇ ਆ ਤੇ ਹੋਰ ਘੱਟ ਵੀ ਆਏ ਜਾ ਸਕਦੇ ਆ।
ਪਰ ਇਹ ਜੋ ਕੁਝ ਵਾਪਰ ਰਿਹਾ ਆ ਇਹਦੇ ਨਾਲ ਉਹ ਲੋਕ ਜਿਹੜੇ 3.7 ਮਿਲੀਅਨ ਦੇ ਕਰੀਬ ਜਿਨ੍ਹਾਂ ਦੇ ਕੇਸ ਇਮੀਗ੍ਰੇਸ਼ਨ ਕੋਰਟਸ ਦੇ ਅੱਗੇ ਆ, ਬੈਕਲੌਗ ਜਿਨ੍ਹਾਂ ਦਾ ਹੈਗਾ, ਉਹਨਾਂ ਦੇ ਕੇਸਾਂ ਨੂੰ ਕਈ ਸਾਲ ਲੱਗ ਸਕਦੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਆ ਉਹਦੇ ਵੱਲ ਆਪਾਂ ਜੇ ਵੱਧਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਨੇ ਜਿਹੜੇ ਡੇਅਰੀ ਕਿਸਾਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਆ। ਕੈਨੇਡਾ ਦੇ ਉੱਤੇ ਇੱਕ ਵਾਰੀ ਫਿਰ ਨਵੇਂ ਟੈਰਿਫਸ ਦੀ ਧਮਕੀ ਜਿਹੜੀ ਉਹ ਦੇ ਦਿੱਤੀ ਆ। ਕਹਿੰਦੇ ਵੀ ਕੈਨੇਡਾ ਸਾਨੂੰ, ਇਹ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜਾ ਇਹ ਬਿਆਨ ਦਿੱਤਾ, ਕਹਿੰਦੇ ਵੀ ਕੈਨੇਡਾ ਸਾਨੂੰ ਪਿਛਲੇ ਕਈ ਸਾਲਾਂ ਤੋਂ ਲੰਬਰ ਤੇ ਡੇਅਰੀ ਪ੍ਰੋਡਕਟ ਨੂੰ ਲੈ ਕੇ ਰਿਪ ਆਫ ਕਰਦਾ ਆ ਰਿਹਾ ਆ। ਓਵਲ ਆਫਿਸ ਦੇ ਐਡਰੈਸ ਦੇ ਵਿੱਚ ਉਹਨਾਂ ਨੇ ਦੱਸਿਆ ਜਿਹੜਾ ਕੈਨੇਡਾ ਦੇ ਦੁਆਰਾ 250% ਟੈਰਿਫ ਲਾਇਆ ਜਾਂਦਾ ਆ US ਦੇ ਡੇਅਰੀ ਐਕਸਪੋਰਟਸ ਨੂੰ ਲੈ ਕੇ, ਉਸ ਉੱਤੇ ਉਹਨਾਂ ਨੇ ਬਿਆਨ ਦਿੱਤਾ ਆ। 2 ਅਪ੍ਰੈਲ ਤੋਂ ਤਕਰੀਬਨ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਦਾ ਇਹ ਜਿਹੜਾ ਟੈਰਿਫਸ ਦਾ ਸਿਲਸਿਲਾ ਆ ਉਹ ਦੁਬਾਰਾ ਲੱਗ ਸਕਦਾ ਆ, ਜਿਹਨੂੰ ਰੈਸੀਪ੍ਰੋਕਲ ਟੈਰਿਫਸ ਆਖਿਆ ਜਾ ਰਿਹਾ ਆ। ਵੀ ਜਿਹੜਾ ਮੁਲਕ ਜਿੰਨਾ ਟੈਰਿਫ ਲਾਊਗਾ ਉਸ ਨੂੰ ਉਸ ਦਾ ਬਰਾਬਰ ਦਾ ਟੈਰਿਫ ਦੇਣਾ ਪਵੇਗਾ। ਸੋ ਕਹਿੰਦੇ ਵੀ ਇੱਕ ਦਿਨ ਕੱਲ ਹੀ ਅਜੇ ਟਰੰਪ ਹੋਣਾ ਨੇ ਕੈਨੇਡਾ ਨੂੰ 1 ਮਹੀਨੇ ਦੀ ਮੌਲਤ ਦੇ ਦਿੱਤੀ ਆ। ਕਾਫੀ ਜਿਹੜੇ USMCA ਦੇ ਅੰਡਰ ਆਉਂਦੇ ਪ੍ਰੋਡਕਟਸ ਆ ਉਹਨਾਂ ਨੂੰ ਲੈ ਕੇ, ਤੇ ਪਰ ਨਾਲ ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਕੈਨੇਡਾ ਦੀ ਲੰਬਰ ਤੇ ਡੇਅਰੀ ਪ੍ਰੋਡਕਟ ਦੇ ਉੱਤੇ ਉਹਨਾਂ ਹੀ ਟੈਰਿਫ ਲਾਉਣ ਦੀ ਜਿਹੜੀ ਆ ਉਹ ਧਮਕੀ ਦੁਬਾਰਾ ਦੇ ਦਿੱਤੀ ਹੈਗੀ ਆ। ਸੋ ਕਹਿੰਦੇ ਵੀ we are going to charge the same thing, it's not fair, it never has been fair and they have treated our farmers badly। ਸੋ ਕਹਿੰਦੇ ਵੀ ਆਪਾਂ ਇਹ ਸ਼ਾਇਦ ਅੱਜ ਤੋਂ ਨਹੀਂ ਤਾਂ ਮੰਡੇ ਟਿਊਜ਼ਡੇ ਤੱਕ ਜਿਹੜੀ ਇਸ ਦੀ ਜਿਹੜੀ ਉਹ ਵੇਟ ਕਰਾਂਗੇ। ਸੋ ਲਾਉਣਾ ਆ ਨਹੀਂ ਲਾਉਣਾ ਆ ਜਾਂ ਕਿੱਦਣ ਤੋਂ ਲਾਉਣਾ ਇਹਦੇ ਬਾਰੇ ਉਹਨਾਂ ਨੇ ਸਪਸ਼ਟ ਤਾਂ ਨਹੀਂ ਕੀਤਾ, ਪਰ ਇੱਕ ਵਾਰੀ ਫੇਰ ਟੈਰਿਫ ਦੀ ਜਿਹੜੀ ਧਮਕੀ ਆ ਉਹ ਕੈਨੇਡਾ ਨੂੰ ਉਹਨਾਂ ਦੀ ਡੇਅਰੀ ਦੇ ਉੱਤੇ ਤੇ ਲੰਬਰ ਦੇ ਉੱਤੇ ਬਰਾਬਰ ਦਾ ਟੈਰਿਫ ਲਾਉਣ ਦੀ ਗੱਲ ਆਖ ਦਿੱਤੀ ਹੈ। ਜੀ, ਜੇ ਟੈਰਿਫ ਦੀ ਗੱਲ ਕਰਦੇ ਜਾਈਏ ਤੇ ਇੱਕ ਤਰ੍ਹਾਂ ਦੇ ਨਾਲ ਜੋ ਅਮਰੀਕਾ ਦੇ ਕਾਮਰਸ ਸੈਕਟਰੀ ਹੈਗੇ ਆ ਉਹਨਾਂ ਨੇ ਇੰਡੀਆ ਨੂੰ ਵੀ ਵਾਰਨਿੰਗ ਦਿੱਤੀ ਹੈਗੀ ਆ ਵੀ ਇੰਡੀਆ ਨੂੰ ਜਿਹੜਾ ਐਗਰੀਕਲਚਰ ਇੰਪੋਰਟਸ ਹੈਗਾ ਆ ਅਮਰੀਕਾ ਤੋਂ ਉਹ ਉਸ ਨੂੰ ਖੋਲ੍ਹਣਾ ਪਊਗਾ, ਨਹੀਂ ਤਾਂ ਇਹ ਇੱਕ ਸਾਰੀ ਵੱਡੀ ਪ੍ਰੋਬਲਮ ਹੈਗੀ ਆ। ਵੀ ਇੰਡੀਆ ਵਾਲਿਆਂ ਨੇ ਬਹੁਤ ਜ਼ਿਆਦਾ ਜਿਹੜੀਆਂ ਰਿਸਟ੍ਰਿਕਸ਼ਨਸ ਆ ਅਮਰੀਕਨ ਪ੍ਰੋਡਿਊਸ ਦੇ ਉੱਤੇ, ਅਮਰੀਕਨ ਫੂਡ ਦੇ ਉੱਤੇ ਲਾਈਆਂ ਹੋਈਆਂ ਹੈਗੀਆਂ ਆ। ਤੇ ਇੱਦਾਂ ਹੀ ਉਹਨਾਂ ਨੇ ਜਿਹੜੇ ਟੈਰਿਫ ਆ ਉਹ ਇੰਡੀਆ ਨੇ ਕਾਫੀ ਜ਼ਿਆਦਾ ਲਾਏ ਹੋਇਆ ਜਿਹੜੇ ਅਮਰੀਕਾ ਵਾਲੀਏ ਇੰਡੀਆ ਤੋਂ ਖਰੀਦਦੇ ਹੈਗੇ, ਜਿਨ੍ਹਾਂ ਦੇ ਵਿੱਚ ਕੈਮੀਕਲਸ, ਫਾਰਮਾ, ਹੋਰ ਟੈਕਸਟਾਈਲ, ਕਲੋਥਿੰਗ, ਮਸ਼ੀਨਰੀ, ਹੋਰ ਆਇਰਨ ਸਟੀਲ ਪ੍ਰੋਡਕਟਸ ਵਗੈਰਾ ਹੈਗੇ ਆ। ਸੋ ਇਹਨਾਂ ਨੂੰ ਦੇਖ ਕੇ ਅੱਜ ਕਾਮਰਸ ਸੈਕਟਰੀ ਇੱਕ ਉੱਥੇ ਦੇ ਟੀਵੀ ਚੈਨਲ ਦੇ ਉੱਤੇ ਬੋਲ ਰਹੇ ਸੀ, US ਦੇ ਕਾਮਰਸ ਸੈਕਟਰੀ। ਉਹਨਾਂ ਨੇ ਕਿਹਾ ਵੀ ਠੀਕ ਆ ਆਪਾਂ ਫਰੈਂਡਲੀ ਮੁਲਕ ਹੈਗੇ ਆ ਦੋਨੋਂ, ਪਰ ਇਹ ਸਾਰਾ ਕੁਝ ਤੁਹਾਨੂੰ ਓਪਨ ਕਰਨਾ ਪਊਗਾ। ਕਹਿੰਦੇ ਪਈ ਐਗਰੀਕਲਚਰ ਪ੍ਰੋਡਿਊਸ ਜਿਹੜਾ ਆ ਇਹ ਕੀ ਏਰੀਆ ਹੈਗਾ USA ਦੇ ਲਈ, great to seek great access for American products। ਤੇ ਇਹਦੇ ਨਾਲ ਇੱਕ ਚੀਜ਼ ਇਹ ਵੀ ਹੋ ਸਕਦੀ ਆ ਵੀ ਜਿਹੜਾ ਪੰਜਾਬ ਵਾਲੇ ਆ, ਜਿਹੜਾ ਪੰਜਾਬ ਸਭ ਤੋਂ ਵੱਡਾ ਖੇਤੀਬਾੜੀ ਵਾਲਾ ਸੂਬਾ ਹੈਗਾ ਆ, ਉਹ ਇੱਕ ਤਰ੍ਹਾਂ ਦੇ ਨਾਲ ਫਿਰ ਇਹ ਫੋਰਸ ਹੋਊਗਾ ਅਮਰੀਕਾ ਵੱਲੋਂ ਇੰਡੀਆ ਦੀ ਗੌਰਮੈਂਟ ਨੂੰ ਵੀ ਠੀਕ ਆ ਐਗਰੀਕਲਚਰ ਦੀਆਂ ਜਿਹੜੀਆਂ ਪੰਜਾਬ ਦੀਆਂ ਰੀਜਨਲ ਮਾਰਕੀਟਸ ਆ ਉਹਨਾਂ ਨੂੰ ਵੀ ਓਪਨ ਕੀਤਾ ਜਾਵੇ। ਸੋ ਹੋਰ ਸਮਾਨ ਜਿਹੜਾ ਆ ਉਹ ਬਾਹਰਲੇ ਮੁਲਕਾਂ ਨੂੰ ਵੇਚਣ ਦੇ ਲਈ ਘੱਟ ਟੈਰਿਫ ਦੇ ਉੱਤੇ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਉਹਨਾਂ ਨੂੰ ਇਹ ਫਾਇਦਾ ਹੋਊਗਾ। ਤੇ US ਇਹ ਵੀ ਚਾਹੁੰਦਾ ਆ ਇੰਡੀਆ ਤੋਂ ਪਈ ਜੋ ਆਟੋਮੋਟਿਵ ਟੈਰਿਫਸ ਲਾਏ ਹੋਏ ਹੈਗੇ ਆ ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਵੀ ਘਟਾਇਆ ਜਾਵੇ ਅਲੋਂਗ ਸਾਈਡ ਐਗਰੀਕਲਚਰ ਕੰਸੈਸ਼ਨਸ। ਤੇ ਇਸੇ ਤਰ੍ਹਾਂ ਜਿਹੜਾ ਇੰਡੀਆ ਆ ਉਹ એનર્ਜੀ ਪਰਚੇਜ਼ਸ ਕਰ ਸਕਦਾ ਹੈਗਾ ਆ, ਖਾਸ ਕਰਕੇ ਗੈਸ ਮਿਡਲ ਈਸਟ ਤੇ ਰਸ਼ੀਆ ਨਾਲੋਂ ਅਮਰੀਕਾ ਕੋਲੋਂ ਉਹ ਖਰੀਦ ਸਕਦਾ ਹੈਗਾ। ਜੀ ਬਿਲਕੁਲ। ਜਿਹੜੇ ਲੁਟਨਿਕ ਆ ਉਹਨਾਂ ਨੇ, ਹਾਵਰਡ ਲੁਟਨਿਕ ਜਿਹੜੇ ਕਾਮਰਸ ਦੇ ਸਕੱਤਰ ਬਣੇ ਨੇ, ਉਹਨਾਂ ਨੇ ਜਿਹੜੀ ਇਹ ਨਵੀਂ ਡੀਲ ਨੂੰ ਲੈ ਕੇ ਇਹੀ ਚੀਜ਼ ਜਿਹੜੀਆਂ ਆਖੀਆਂ, ਜਿੱਦਾਂ ਤੁਸੀਂ ਗੈਸ ਦੀ ਗੱਲ ਕੀਤੀ ਆ, ਡਿਫੈਂਸ ਦੇ ਪ੍ਰੋਡਕਟ ਦੀ ਗੱਲ ਕੀਤੀ ਆ,
ਬ੍ਰਿਕ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੀਆਂ ਉਹ ਗੱਲ ਕੀਤੀ, ਕਹਿੰਦੇ ਵੀ ਤੁਸੀਂ ਇੱਕ ਆਪਣਾ ਵੱਖਰੀ ਕਰੰਸੀ ਚਲਾਉਣ ਨੂੰ ਫਿਰਦੇ ਆ, ਕੋਈ ਚੰਗੀ ਗੱਲ ਨਹੀਂ ਹੈਗੀ। ਸੋ ਜਿਹੜੇ ਹਾਰਵਰਡ ਲੁਟਨਿਕ ਆ, ਜਦ ਉਹਨਾਂ ਨੂੰ ਇਹ ਮੌਕਾ ਮਿਲਿਆ ਗੱਲਬਾਤ ਕਰਨ ਦਾ, ਤੇ ਉੱਥੇ ਉਹਨਾਂ ਨੇ ਕਲੀਅਰਲੀ ਜਿਹੜਾ ਉਹ ਦੱਸਿਆ ਹੈਗਾ ਆ। ਇਹ ਕਮੈਂਟ ਹੁਣ ਉਦੋਂ ਆ ਰਹੇ ਆ ਜਦੋਂ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਇੰਡੀਕੇਟ ਕੀਤਾ ਆ ਵੀ ਇੰਡੀਆ ਵੀ ਉਹਨਾਂ ਮੁਲਕਾਂ ਦੇ ਵਿੱਚੋਂ ਇੱਕ ਆ ਜੋ ਕਿ ਅਮਰੀਕਾ ਦੇ ਬਹੁਤ ਸਾਰੇ ਸਮਾਨ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਟੈਰਿਫ ਲਾਉਂਦਾ ਆ, ਤੇ ਅਸੀਂ ਜਵਾਬੀ ਕਾਰਵਾਈ ਕਰਦੇ ਹੋਏ ਰੈਸੀਪ੍ਰੋਕਲ ਡਿਊਟੀਜ਼ ਉਹ ਜਿਹੜੀਆਂ ਉਹ ਲਾਉਣੀਆਂ ਸ਼ੁਰੂ ਕਰਨੀਆਂ, ਜੋ ਕਿ 2 ਅਪ੍ਰੈਲ ਤੋਂ ਚਾਲੂ ਜਿਹੜੀਆਂ ਹੋਣਗੀਆਂ। ਉਹਨਾਂ ਨੇ ਟਰੰਪ ਹੋਣਾ ਨੇ ਕ੍ਰਿਟੀਸਾਈਜ਼ ਕੀਤਾ ਆ ਇੰਡੀਆ ਦੇ ਜਿਹੜੇ ਹਾਈ ਟੈਰਿਫਸ ਆ ਉਸ ਨੂੰ ਜਿਹੜਾ ਉਹ ਲੈ ਕੇ, ਤੇ ਉਹ ਕਹਿੰਦੇ ਵੀ ਅਪਕਮਿੰਗ ਲਾਈਕ ਫਾਰ ਲਾਈਕ ਡਿਊਟੀਜ਼, ਕਹਿੰਦੇ ਵੀ ਇਹ ਬਿਗ ਵਨ ਜਿਹੜੀਆਂ ਉਹ ਹੋਣਗੀਆਂ। ਇੰਡੀਆ ਦਾ ਜਿਹੜਾ ਕਮਰਸ ਮਿਨਿਸਟਰ ਆ ਪੀਯੂਸ਼ ਗੋਇਲ, ਉਹ ਤਕਰੀਬਨ 1 ਹਫ਼ਤੇ ਦੇ ਲੰਬੇ ਟ੍ਰਿਪ ਦੇ ਲਈ US ਦੇ ਵਿੱਚ ਪਹੁੰਚਿਆ ਹੋਇਆ ਆ, ਜਿੱਥੇ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਨਵੀਂ ਟ੍ਰੇਡ ਪਾਲਿਸੀ ਘੜਨ ਨੂੰ ਫਿਰ ਰਹੇ ਆ। ਸੋ ਸਾਊਥ ਏਸ਼ੀਆ ਦਾ ਇਹ ਜਿਹੜਾ ਮੁਲਕ ਇੰਡੀਆ ਆ, ਉਹ ਹੁਣ ਗੱਲ ਇਹ ਸੋਚ ਰਿਹਾ ਆ ਵੀ ਜਿਹੜੀਆਂ ਨੈਗੋਸ਼ੀਏਸ਼ਨਸ ਆ ਇਹ ਹੁਣ ਕਰਕੇ ਕਿੱਦਾਂ ਜਿਹੜਾ ਇਸ ਦੇ ਵਿੱਚ ਅੱਗੇ ਵਧਿਆ ਜਾਵੇ। ਹੁਣ ਅਮਰੀਕਾ ਪੂਰੀ ਤਰ੍ਹਾਂ ਇੰਡੀਆ ਦੀ ਬਾਂਹ ਜਿਹੜੀ ਉਹ ਮਰੋੜ ਰਿਹਾ ਆ। ਉਹ ਕਹਿ ਰਿਹਾ ਵੀ ਭਾਈ ਇੱਕ ਤਾਂ ਬ੍ਰਿਕ ਵਾਲਾ ਕੰਮ ਛੱਡੋ, ਦੂਜੀ ਕਰੰਸੀ ਵਾਲਾ ਕੰਮ ਛੱਡੋ, ਸਾਡੇ ਕੋਲ ਡਿਫੈਂਸ ਦਾ ਸਮਾਨ ਖਰੀਦੋ, ਤੇ ਨਾਲ ਦੇ ਨਾਲ ਆਪਣੀ ਜਿਹੜੀ ਟੈਰਿਫ ਪਾਲਿਸੀ ਆ ਉਸ ਨੂੰ ਥੋੜਾ ਨੀਵਿਆਂ ਕਰੋ, ਢਿੱਲਾ ਕਰੋ, ਤਾਂ ਜੋ ਅਮਰੀਕਨ ਉਤਪਾਦ ਉੱਥੇ ਹੋਰ ਬਿਹਤਰ ਤੇ ਜਿਹੜੇ ਉੱਥੋਂ ਦੇ ਲੋਕਾਂ ਦੇ ਲਈ ਸਸਤੇ ਭਾਅ ਦੇ ਉੱਤੇ ਮੁਹੱਈਆ ਜਿਹੜਾ ਉਹ ਹੋ ਸਕੇ। ਸੋ ਇਹ ਜਿਹੜੇ ਦੋਨੋਂ ਮੁਲਕ ਇਹ ਸੋਚ ਰਹੇ ਆ ਵੀ 2030 ਤੱਕ ਇਹ ਆਪਸ ਦੇ ਵਿੱਚ ਐਕਸਪੋਰਟ ਇੰਪੋਰਟ $500 ਬਿਲੀਅਨ ਦਾ ਕਰਨਾ ਚਾਹੁੰਦੇ ਆ। ਇਸ ਮੌਕੇ 2023 ਦੇ ਵਿੱਚ ਇਹ ਅੰਕੜਾ $127 ਬਿਲੀਅਨ ਦੇ ਉੱਤੇ ਚੱਲ ਰਿਹਾ ਹੈਗਾ ਆ। ਉਧਰ ਟਰੰਪ ਹੋਣਾ ਨੇ ਇੰਡੀਆ ਨੂੰ F-35 ਜੈਟਸ ਉਹ ਵੀ ਆਫਰ ਕੀਤੇ ਆ, ਕਹਿੰਦੇ ਵੀ ਡਿਫੈਂਸ ਡੀਲ ਦੇ ਵਿੱਚ ਤੁਸੀਂ ਇਸ ਨੂੰ ਵੀ ਖਰੀਦੋ। ਸੋ ਜਿਹੜੇ ਲੁਟਨਿਕ ਆ ਉਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਐਗਰੀਕਲਚਰ ਖੇਤਰ ਨੂੰ ਖੋਲਣ ਦੀ ਉੱਥੇ ਮੰਗ ਕੀਤੀ ਆ। ਇਹ ਕਾਫੀ ਪੋਲੀਟੀਕਲੀ ਸੈਂਸਿਟਿਵ ਸੈਕਟਰ ਆ, ਸੋ ਕਾਰਪੋਰੇਟ ਤੋਂ ਬਚਣ ਖਾਤਰ ਜਿਹੜੇ ਕਿਸਾਨ ਧਰਨਿਆਂ ਦੇ ਉੱਤੇ ਆ ਜੀ ਤੇ ਅਮਰੀਕਨ ਕਾਰਪੋਰੇਟ ਐਗਰੀਕਲਚਰ ਆ ਉਹ ਉੱਥੇ ਆਪਣੇ ਪੈਰ ਵੀ ਜਮਾਉਣਾ ਚਾਹੁੰਦੀ ਹੈ। ਜੀ ਸੋ ਬਿਲਕੁਲ ਵਾਸ਼ਿੰਗਟਨ ਇਹ ਚਾਹੁੰਦਾ ਆ ਵੀ ਇੰਡੀਆ ਵਾਲੇ ਜਿਹੜੇ ਟੈਰਿਫਸ ਆ, ਜਿਹੜੇ ਇੰਡੀਆ ਵਾਲੇ ਅਮਰੀਕਨ ਚੀਜ਼ਾਂ ਦੇ ਟੈਰਿਫ ਲਾਉਂਦੇ ਆ, ਉਹਨਾਂ ਨੂੰ ਲਗਭਗ 0 ਜਾਂ ਨੈਗਲੀਜੀਬਲ ਤੇ ਲੈ ਆਉਣ ਬਹੁਤੇ ਸੈਕਟਰ ਦੇ ਵਿੱਚ, ਐਕਸੈਪਟ ਐਗਰੀਕਲਚਰ ਜਿਹੜਾ ਕਿ ਕਹਿੰਦੇ ਅੰਡਰ ਬਾਇਲੇਟਰਲ ਟ੍ਰੇਡ ਡੀਲ ਹੋਊਗਾ। USA ਦੇ ਕੋਲ 45.6 ਬਿਲੀਅਨ ਦਾ ਟ੍ਰੇਡ ਡੈਫਿਸਿਟ ਆ ਇੰਡੀਆ ਦੇ ਨਾਲ। ਓਵਰਆਲ US ਦਾ ਜਿਹੜਾ ਟ੍ਰੇਡ ਐਵਰੇਜ ਟੈਰਿਫ ਰੇਟ ਅੰਡਰ 2.2% ਆ ਅਕੋਰਡਿੰਗ ਟੂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਡਾਟਾ, ਕੰਪੇਅਰਡ ਵਿਦ ਇੰਡੀਆ ਦਾ 12% ਆ। ਸੋ ਅਮਰੀਕਾ ਵਾਲਿਆਂ ਨੇ ਕਿਹਾ ਵੀ ਇੰਡੀਆ ਵਾਲਿਆਂ ਨੂੰ ਡਿਫੈਂਸ ਦਾ ਸਾਰਾ ਜਿਹੜਾ ਸਮਾਨ ਆ, ਉਹ ਡਿਫੈਂਸ ਇਕਵਿਪਮੈਂਟ ਉਹ ਰਸ਼ੀਆ ਦੀ ਬਜਾਏ ਅਮਰੀਕਾ ਤੋਂ ਖਰੀਦਣਾ ਪਊਗਾ, ਅਮਰੀਕਾ ਤੋਂ ਖਰੀਦਣਾ ਪੈਣਾ ਹੈਗਾ ਆ। ਇਹ ਉਹਨਾਂ ਨੇ ਇਹ ਕਿਹਾ ਆ। ਨਾਲ ਦੀ ਨਾਲ ਜਿਹੜੇ એનર્ਜੀ ਦੇ ਪ੍ਰੋਡਕਟਸ ਆ ਉਹ ਰਸ਼ੀਆ ਦੀ ਬਜਾਏ ਅਮਰੀਕਾ ਤੋਂ ਖਰੀਦੋ। F-35 ਫਾਈਟਰ ਜੈਟਸ ਦੀ ਤੁਸੀਂ ਆਲਰੇਡੀ ਗੱਲ ਕਹਿ ਦਿੱਤੀ ਹੈਗੀ ਆ। ਸਭ ਤੋਂ ਹੈਰਾਨੀ ਵਾਲੀ ਇਹ ਗੱਲ ਆ ਵੀ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਣ ਵਾਲਿਆਂ ਦੀ ਕੋਈ ਵੀ ਸਟੇਟਮੈਂਟ ਨਹੀਂ ਆਈ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇਖ ਲਓ ਵੀ ਕਿੰਨੀ ਕੈਨੇਡਾ ਦੀ ਪਾਪੂਲੇਸ਼ਨ ਆ, ਕੈਲੀਫੋਰਨੀਆ ਜਿੰਨੀ ਆ, ਮੈਕਸੀਕੋ ਦੇਖ ਲਓ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅੱਗੇ ਸਟੈਂਡ ਲਿਆ ਆ ਟੈਰਿਫ ਦੇ ਸੰਬੰਧ ਦੇ ਵਿੱਚ, ਤੇ ਮੋਦੀ ਹੁਣਾਂ ਦੀ ਕੋਈ ਸਟੇਟਮੈਂਟ ਇੱਥੇ ਤੱਕ ਨਹੀਂ ਆਈ, ਜਦ ਕਿ ਕਿਸੇ ਮਿਨੋਰਟੀਜ਼ ਦੇ ਨਾਲ ਧੱਕਾ ਕਰਨਾ ਹੁੰਦਾ ਤਾਂ ਉਹ ਤੁਹਾਡੇ ਸਾਹਮਣੇ ਹੀ ਹੈਗਾ। ਸੋ US ਅੱਜ ਰਿਊਟਰਸ ਨੇ ਹੈਡਿੰਗ ਕਰਕੇ ਲਾਈ ਹੈ ਖਬਰ, ਬੜੀ ਇੰਟਰਸਟਿੰਗ ਆ। ਜੇ ਸਰੋਤਿਆਂ ਨੂੰ ਟਾਈਮ ਲੱਗਿਆ ਪੜ੍ਹਿਓ ਜ਼ਰੂਰ। US pushes India to lower tariffs, buy more defense products for fair new deal। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਆਪਾਂ ਜੇ ਚਰਚਾ ਕਰੀਏ, ਇੱਕ 14 ਸਾਲਾਂ ਦਾ ਮੁੰਡਾ ਪਿਛਲੇ 7 ਸਾਲਾਂ ਤੋਂ ਲਾਪਤਾ ਸੀ। ਕਹਿੰਦੇ ਵੀ ਉਹ ਫਰਵਰੀ ਦੇ ਅਖੀਰ ਦੇ ਵਿੱਚ ਕੋਲੋਰਾਡੋ ਡਗਲਸ ਕਾਉਂਟੀ ਦੇ ਵਿੱਚ ਇਵੈਂਚੁਅਲੀ ਜਿਹੜਾ ਉਹ ਮਿਲ ਗਿਆ। ਨੈਟਫਲਿਕਸ ਦੇ ਉੱਤੇ ਅਨਸੋਲਵਡ ਮਿਸਟਰੀਜ਼ ਦੇ ਵਿੱਚ ਇਸ ਅਬਦੁਲ ਅਜ਼ੀਜ਼ ਖਾਨ ਨਾਂ ਦੇ ਮੁੰਡੇ ਨੂੰ ਫੀਚਰ ਜਿਹੜਾ ਉਹ ਕੀਤਾ ਗਿਆ ਸੀਗਾ। ਇਹ 17 ਨਵੰਬਰ 2017 ਤੋਂ ਲਾਪਤਾ ਸੀ।
7 ਸਾਲ ਦੇ ਇਸ ਕਿਡਨੈਪਿੰਗ ਕੇਸ ਦੇ ਬਾਰੇ ਕਹਿੰਦੇ ਵੀ ਜਦ ਇਹ ਨੈਟਫਲਿਕਸ ਦੇ ਵਿੱਚ ਆਇਆ ਤਾਂ ਇਵੈਂਚੁਅਲੀ ਇਸ ਨੂੰ ਲੱਭਣ ਦੇ ਵਿੱਚ ਮਦਦ ਮਿਲ ਗਈ। ਪੁਲਿਸ ਨੇ ਦੱਸਿਆ ਵੀ ਉਹਨਾਂ ਨੂੰ ਇੱਕ ਹੋਮ ਓਨਰ ਹਾਈਲੈਂਡਸ ਰੈਂਚ ਕੋਲੋਰਾਡੋ ਤੋਂ ਕਾਲ ਆਈ ਸੀ ਬਰਗਲਰੀ ਜਾਂ ਟ੍ਰੈਸਪਾਸਿੰਗ ਦੀ। ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ 23 ਫਰਵਰੀ ਨੂੰ 3:37 ਦੇ ਉੱਤੇ ਇਹ ਘਰ ਕਹਿੰਦੇ ਸੇਲ ਦੇ ਲਈ ਸੀਗਾ। ਜਿਹੜਾ ਓਨਰ ਆ ਉਸਨੇ ਸਰਵੇਲੈਂਸ ਕੈਮਰੇਜ਼ ਦੇ ਨਾਲ ਦੇਖਿਆ ਵੀ 2 ਜਾਣੇ ਇਸ ਘਰ ਦੇ ਵਿੱਚ ਦਾਖਲ ਹੋ ਰਹੇ ਆ। ਜਦ ਮੌਕੇ ਦੇ ਉੱਤੇ ਆਏ, ਗੱਡੀ ਪਾਰਕ ਸੀਗੀ ਤੇ 2 ਬੱਚੇ ਉਸ ਗੱਡੀ ਦੇ ਵਿੱਚ ਸੀਗੇ। ਇੱਕ ਬੰਦਾ ਤੇ ਇੱਕ ਬੁੜੀ ਉਹ ਘਰ ਦੇ ਵਿੱਚੋਂ ਆਏ। ਉਹਨਾਂ ਨੇ ਕਿਹਾ ਵੀ ਅਸੀਂ ਰੀਅਲਟਰ ਦੇ ਜਿਹੜੇ ਉਹ ਬੰਦੇ ਆ। ਤਾਂ ਡਿਪਟੀਜ਼ ਕਹਿੰਦੇ ਵੀ ਜਦ ਅਸੀਂ ਸਵਾਲ ਉਹਨਾਂ ਨੂੰ ਕਰਨ ਲੱਗੇ ਤਾਂ ਸਾਨੂੰ ਲੱਗਾ ਵੀ ਕੁਛ ਨਾ ਕੁਛ ਇਸ ਦੇ ਵਿੱਚ ਗੜਬੜ ਹੈਗਾ ਆ। ਇੱਕ ਬੰਦੇ ਨੇ ਡਿਪਟੀ ਨੂੰ ਉਹ ਡਰਾਈਵਰ ਲਾਇਸੈਂਸ ਦੇ ਦਿੱਤਾ ਜਿਹੜਾ ਬੰਦਾ ਆਲਰੇਡੀ ਮਰ ਚੁੱਕਾ ਸੀ, ਇੱਕ ਡਿਸੀਜ਼ਡ ਪਰਸਨ ਸੀਗਾ। ਤੇ ਔਰਤ ਕਹਿੰਦੀ ਵੀ ਮੇਰੇ ਕੋਲ ਕਿਸੇ ਤਰੀਕੇ ਦੀ ਆਈਡੀ ਨਹੀਂ ਹੈਗੀ। ਫਿਰ ਇਵੈਂਚੁਅਲੀ ਕਹਿੰਦੇ ਵੀ ਕਰਦੇ ਕਰਾਉਂਦੇ ਇਹ ਪਤਾ ਲੱਗਾ ਵੀ ਇਹ 42 ਸਾਲਾਂ ਦਾ ਇਲੀਅਟ ਬਲੇਕ ਨਾਂ ਦਾ ਬੰਦਾ ਆ, ਜੋ ਕਿ ਖਾਲਿਦ ਦਾ ਜਿਹੜੀ ਬੀਬੀ ਸੀਗੀ ਨਾਲ ਉਸਦੇ ਉਹ ਉਸ ਦਾ ਹਸਬੈਂਡ ਸੀਗਾ। ਤੇ ਪਰ ਇਹ ਜਿਹੜਾ ਮੁੰਡਾ ਨਾਲ ਸੀਗਾ ਉਸਦਾ ਪਿਓ ਨਹੀਂ ਸੀਗਾ। ਸੋ ਉਹਨਾਂ ਨੇ ਰਾਬੀਆ ਖਾਲਿਦ ਨੂੰ ਤੇ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀਗਾ। ਹੁਣ ਕਹਿੰਦੇ ਵੀ ਉਸ ਤੋਂ ਬਾਅਦ ਚ ਦੋਨੋਂ ਜਾਣੇ ਜਿਹੜੀ ਪ੍ਰੋਟੈਕਟਿਵ ਕਸਟਡੀ ਦੇ ਵਿੱਚ ਲੈ ਗਏ ਸੀਗੇ। ਸੋ ਹੁਣ ਜਿਹੜੇ ਮੁੰਡੇ ਦਾ ਜਿਹੜਾ ਪਰਿਵਾਰ ਉਸ ਤੋਂ ਬਾਅਦ ਚ ਪਤਾ ਲੱਗਾ ਵੀ ਇਹ ਜਿਹੜਾ ਮੁੰਡਾ ਉਹਨਾਂ ਦੇ ਨਾਲ ਸੀਗਾ ਇਹ ਤਾਂ ਉਹੀ ਮੁੰਡਾ ਆ ਜਿਹੜਾ 7 ਸਾਲ ਪਹਿਲਾਂ ਲਾਪਤਾ ਜਿਹੜਾ ਹੋਇਆ ਸੀ। ਉਸ ਟਾਈਮ ਦੇ ਉੱਤੇ ਉਸਦੀ 7 ਸਾਲ ਉਮਰ ਸੀਗੀ ਤੇ ਹੁਣ ਜਿਹੜਾ ਕੋਲੋਰਾਡੋ ਦੇ ਵਿੱਚ ਇਸ ਨੂੰ ਫੜਿਆ ਗਿਆ ਸੀ। ਰਾਬੀਆ ਖਾਲਿਦ ਨਾਂ ਦੀ ਇਸ ਬੀਬੀ ਦੇ ਕੋਲੋਂ ਕਹਿੰਦੇ ਵੀ ਇਹ ਫੜਿਆ ਗਿਆ ਸੀਗਾ। ਇਸਨੇ ਕਿਡਨੈਪ ਕਰਕੇ ਮੁੰਡੇ ਨੂੰ ਆਪਣੇ ਕੋਲ ਇਸ ਤਰੀਕੇ ਨਾਲ ਰੱਖਿਆ। ਅਬਦੁਲ ਅਜ਼ੀਜ਼ ਖਾਨ ਕਹਿੰਦੇ ਆ ਵੀ ਫਾਈਨਲੀ ਉਹ ਪਰਿਵਾਰ ਦੇ ਨਾਲ ਜਿਹੜਾ ਉਸ ਨੂੰ ਜਿਹੜਾ ਉਹ ਜੋੜਿਆ ਜਾਊਗਾ। ਸੋ ਪਰਿਵਾਰ ਦੀ ਜਿਹੜੀ ਸਟੇਟਮੈਂਟ ਇਹ ਆਈ ਆ, ਕਹਿੰਦੇ ਵੀ ਅਸੀਂ ਬਹੁਤ ਖੁਸ਼ ਆ ਵੀ ਸਾਡਾ ਜਿਹੜਾ ਮੁੰਡਾ ਆ ਉਹ ਇਵੈਂਚੁਅਲੀ ਮਿਲ ਚੁੱਕਾ ਆ ਤੇ ਇਹ ਅਸੀਂ ਪਰਿਵਾਰ ਦੇ ਨਾਲ ਆ ਤੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਸਾਡੇ ਨਾਲ ਸਪੋਰਟ ਕੀਤੀ, ਲੱਭਣ ਦੇ ਵਿੱਚ ਮਦਦ ਕੀਤੀ ਤੇ ਜਿਹੜੇ ਵੀ ਉਤਾਰ ਚੜਾਵ ਜਿਹੜੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਦੇਖੇ ਉਹ ਨਾਲ ਜਿਹੜੇ ਉਹ ਸਾਡੇ ਖੜੇ ਰਹੇ ਜੀ। ਤੇ ਜਿਹੜਾ ਸਮਾਂ ਆ ਆਉਣ ਵਾਲੇ ਐਤਵਾਰ ਨੂੰ ਟਾਈਮ ਜਿਹੜਾ ਕਲੌਕ ਆ ਉਹ 1 ਘੰਟਾ ਪਿੱਛੇ ਨੂੰ ਜਾਊਗਾ। ਸੋ ਡੇ ਲਾਈਟ ਸੇਵਿੰਗ ਟਾਈਮ ਬਿਗਿਨ ਹੋਣਾ ਆ ਸੰਡੇ ਨੂੰ ਮਾਰਚ 9 ਨੂੰ। ਇਹਦਾ ਮਤਲਬ ਇਹ ਆ ਵੀ ਅੱਗੇ ਨੂੰ ਜਾਣਾ ਹਰਜੋਤ ਸਿੰਘ ਜੀ, ਅਜੇ ਅੱਗੇ ਨੂੰ ਜਾਣਾ ਸੌਰੀ। ਤੇ ਉਹਦੇ ਨਾਲ ਇਹ ਆ ਵੀ ਦਿਨ ਵੱਡੇ ਹੋ ਜਾਣੇ ਆ। ਦਿਨ ਵੱਡੇ ਹੋ ਗਏ, ਸਵੇਰੇ ਫੇਰ ਥੋੜਾ ਜਿਹਾ ਹਨੇਰਾ ਹੋਊਗਾ। ਇਹਦਾ ਜੱਬ ਮੁਕਾ ਦੇਣਾ ਚਾਹੀਦਾ। ਵੋਟਰਾਂ ਨੇ ਤਾਂ ਵੋਟ ਪਾਤੀ ਆ ਪਰ ਕਰਦੇ ਨਹੀਂ ਕਿਸੇ ਪਾਸੇ। ਜਿਹੜੀ ਤੁਹਾਡੀ ਸਲੀਪ ਆ ਉਹ 1 ਘੰਟਾ ਸ਼ਾਰਟ ਹੋਊਗੀ ਜੀ। ਆ ਸੋ ਕਹਿੰਦੇ ਵੀ ਬੋਡੀ ਨੂੰ ਐਡਜਸਟ ਕਰਨ ਲਈ ਕਈ ਦਿਨ ਲੱਗਦੇ ਆ। ਸੋ ਜਿਹੜੇ 1 ਵੀਕ ਘੱਟੋ ਘੱਟ ਕਹਿੰਦੇ ਲੱਗ ਜਾਂਦਾ ਆ। ਇਹ ਬਹੁਤ ਸਾਰੀ ਜਿਹੜੀਆਂ ਸਟੱਡੀਜ਼ ਆ ਇਹ ਸ਼ੋ ਕਰਦੀਆਂ ਵੀ ਜਦੋਂ ਵੀ ਟਾਈਮ ਚੇਂਜ ਹੁੰਦਾ, ਖਾਸ ਕਰਕੇ ਆਹ ਵਾਲਾ ਜਿਹੜਾ ਮਾਰਚ ਮਹੀਨੇ ਵਾਲਾ, ਜਦੋਂ 1 ਘੰਟਾ ਘੜੀ ਅੱਗੇ ਛਾਲ ਮਾਰਦੀ ਆ, ਜਦੋਂ ਸਲੀਪੀਨੈਸ ਜਿਹੜੇ ਬੰਦਿਆਂ ਦੇ ਵਿੱਚ ਲੋਕਾਂ ਦੇ ਵਿੱਚ ਰਹਿ ਜਾਂਦੀ ਆ ਤਾਂ ਉਹਦੇ ਕਰਕੇ ਕਈ ਵਾਰੀ ਐਕਸੀਡੈਂਟਸ, ਨਿਆਣਿਆਂ ਦੇ ਵਿੱਚ ਚਿੜਚਿੜਾਪਣ, ਮਾਪਿਆਂ ਦੇ ਵਿੱਚ ਚਿੜਚਿੜਾਪਣ। ਸੋਮਵਾਰ ਨੂੰ ਕਿਹੜਾ ਉੱਠਿਆ ਜਾਣਾ ਫਿਰ ਜਲਦੀ ਕਿਤੇ ਨਾ, ਫਿਰ ਹੋਰ 1 ਘੰਟਾ ਜਲਦੀ ਕਾਈਂਡ ਆਫ ਉੱਠਣਾ ਪੈਣਾ ਆ। ਸੋ ਬੜਾ ਔਖਾ ਹੋਣਾ ਹੈ। ਸੋ ਐਡਜਸਟ ਜਿਹੜਾ ਉਹ ਕਰਨਾ ਚਾਹੀਦਾ ਆ। ਪਰ ਇੱਥੇ ਤਾਂ ਭਾਈ ਅਸੀਂ ਤਾਂ ਇਹੀ ਦਰਖਾਸਤ ਕਰਦੇ ਆ ਸਰਕਾਰਾਂ ਮੋਰੇ, ਫੈਡਰਲ ਸਰਕਾਰ ਨੂੰ। ਲੋਕਾਂ ਨੇ ਪ੍ਰੋਪੋਜੀਸ਼ਨ ਪਾਸ ਕਰਕੇ ਘੱਲੀ ਹੋਈ ਹੈ ਕੈਲੀਫੋਰਨੀਆ ਵਾਲਿਆਂ ਨੇ। ਇਸ ਜਿਹੜੇ ਟਾਈਮ ਦਾ ਜੱਬ ਆ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਹੁਣ ਉਹ ਜ਼ਮਾਨਾ ਨਹੀਂ ਆ ਵੀ ਡੇ ਲਾਈਟ ਸੇਵਿੰਗ ਜਿਹੜਾ ਉਹ ਕਰਨ ਦੇ ਨਾਲ ਆਪਾਂ ਨੂੰ ਇਵੈਂਚੁਅਲੀ ਜਿਹੜਾ ਕੋਈ ਬੜਾ ਫਾਇਦਾ ਇਸ ਦੇ ਵਿੱਚ ਹੁੰਦਾ ਆ। ਜਿਹੜਾ ਹੁਣ ਮਾਰਚ ਮਹੀਨੇ ਵਾਲਾ ਟਾਈਮ ਆ, ਇਹ ਟਾਈਮ ਸਭ ਤੋਂ ਸੋਹਣਾ ਆ ਜਦੋਂ ਦਿਨ ਜਿਹੜੇ ਉਹ ਵੱਡੇ ਹੁੰਦੇ ਆ। ਨਹੀਂ ਤਾਂ 4 ਵਜੇ ਸਿਆਲਾਂ ਦੇ ਵਿੱਚ ਹਰਜੋਤ ਸਿੰਘ ਜੀ ਹਨੇਰਾ ਜਿਹੜਾ ਉਹ ਹੋ ਜਾਂਦਾ ਆ। ਸੋ ਇਸ ਟਾਈਮ ਦੇ ਉੱਤੇ ਬਰਕਰਾਰ ਜਿਹੜਾ ਉਹ ਆਪਾਂ ਨੂੰ ਰਹਿਣਾ ਚਾਹੀਦਾ ਹੈਗਾ ਆ। ਇਹ ਆਪਾਂ ਜਿਹੜਾ ਜ਼ਰੂਰ ਮੰਨਦੇ ਹੈਗੇ ਆ। ਜਾਂਦੇ ਵਾਈਸ ਪ੍ਰੈਜ਼ੀਡੈਂਟ, ਸਾਬਕਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਕੈਲੀਫੋਰਨੀਆ ਦੇ ਰਹਿ ਚੁੱਕੇ ਅਟਾਰਨੀ ਜਨਰਲ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਸੋਚ ਰਹੀ ਹਾਂ ਕੈਲੀਫੋਰਨੀਆ ਦੇ ਗਵਰਨਰ ਲਈ ਇਲੈਕਸ਼ਨ ਲੜੂੰਗੀ। ਇਸ ਸਮਰ ਤੋਂ ਬਾਅਦ, ਗਰਮੀਆਂ ਤੋਂ ਬਾਅਦ ਮੈਂ ਇਹ ਅਨਾਊਂਸ ਕਰੂੰਗੀ। ਇਹ ਜਿਹੜੀ ਖਬਰ ਆ ਰਹੀ ਆ
ਪਿਛਲੇ ਦਿਨਾਂ 'ਚ ਐਮਰਸਨ ਕਾਲਜ ਪੋਲਿੰਗ ਵੱਲੋਂ ਜਿਹੜੇ ਸਰਵੇ ਆਏ ਸੀ, ਉਹਨਾਂ ਦੇ ਮੁਤਾਬਕ 57% ਵੋਟਰਸ ਕਹਿੰਦੇ ਤਿਆਰ ਆ ਵੀ ਕਮਲਾ ਹੈਰਿਸ ਨੂੰ ਕੈਲੀਫੋਰਨੀਆ ਦਾ ਗਵਰਨਰ ਬਣਾਉਣ ਦੇ ਲਈ। ਸੋ ਮੋਸਟ ਪ੍ਰੋਬਬਲੀ ਲੱਗਦਾ ਵੀ ਕਮਲਾ ਹੈਰਿਸ ਕੈਲੀਫੋਰਨੀਆ ਦੀ ਗਵਰਨਰ ਦੀ ਜਿਹੜੀ ਚੋਣ 2026 ਚ ਹੋਣੀ ਆ, ਜਦੋਂ ਗੈਬਨ ਨਿਊਸਮ ਉਹਨਾਂ ਦੀ ਟਰਮ ਖਤਮ ਹੋਣੀ ਆ, ਉਹ ਇਲੈਕਸ਼ਨ ਦੇ ਵਿੱਚ ਆਉਣਗੇ। ਤੇ ਬਾਕੀ ਕੱਲ ਨੂੰ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਆ, ਅਟਾਰਨੀ ਜੇ ਤਰੀਕੀ ਆਣਾ ਉਹਨਾਂ ਦੇ ਨਾਲ। ਸੋ ਕੋਸ਼ਿਸ਼ ਕਰਾਂਗੇ ਆਪਾਂ ਜੇ ਉਹ ਬਹੁਤੇ ਸਰੋਤਿਆਂ ਦੇ ਜਿਹੜੇ ਕੁਐਸਚਨ ਲੈ ਸਕਣ, ਕਿਉਂਕਿ ਬਹੁਤ ਕਾਲਸ ਪੂਰਾ ਵੀਕ ਹੀ ਆਉਂਦੀਆਂ ਰਹਿੰਦੀਆਂ ਆਪਣੇ ਰੇਡੀਓ ਸਟੇਸ਼ਨ ਦੇ ਉੱਤੇ ਵੀ। ਸੋ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸ਼ਨੀਚਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਉਹਨਾਂ ਦਾ ਜਿਹੜਾ ਅਪਡੇਟ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਹੈ। ਜੀ, ਹੁਣ ਲਵਾਂਗੇ ਜੀ ਆਪਾਂ ਇੱਥੇ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।